ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 2 ਤਰੀਕ ਆ ਅਤੇ ਦਿਨ ਜਿਹੜਾ ਉਹ ਵੀਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500। ਇਸ ਮੌਕੇ ਜੇ ਤੁਹਾਡੀ ਜੋਬ ਚਲੇ ਗਈ ਹੈ, ਉਸ ਦੇ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਜੋਬ ਵੱਲੋਂ ਉਹ ਖ਼ਤਮ ਹੋ ਗਈ ਹੈ, ਪਰ ਉਸ ਦੇ ਬਾਵਜੂਦ ਵੀ ਤੁਸੀਂ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲੈ ਸਕਦੇ ਹੋ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਢਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਹਰਜੀਤ ਸਿੰਘ ਲੈਥਰੋਪ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਜੀ ਤੇ ਜੀ ਖਬਰਾਂ ਦੇ ਉੱਤੇ ਜੀ ਸਾਂਝੀਆਂ ਕਰਨ ਤੋਂ ਪਹਿਲਾਂ ਰਾਜਕਰਮਵੀਰ ਸਿੰਘ ਜੀ, ਗੱਲ ਇਹ ਆ ਵੀ ਮੈਨੂੰ ਤਾਂ ਖਬਰਾਂ ਕਰਨ ਦਾ ਦਿਲ ਨਹੀਂ ਕਰਦਾ ਵੀ ਲੋਕਾਂ ਦੀ ਇਨਸਾਨੀਅਤ ਇੰਨੀ ਮਰ ਗਈ ਆ ਵੀ ਦੇਖੋ, ਤੁਸੀਂ ਸੁਣਿਆ ਹੋਣਾ ਪਹਿਲਾਂ ਵੀ ਭਾਈ ਨਿਰਮਲ ਸਿੰਘ ਖਾਲਸਾ ਜਿਹੜੇ ਆ ਉਹ ਚੜ੍ਹਾਈ ਕਰ ਗਿਆ, ਕਹਿੰਦੇ ਵੀ ਉਹਨਾਂ ਦਾ ਸੰਸਕਾਰ ਵੀ ਇੱਕ ਫਲਾਈਓਵਰ ਦੇ ਥੱਲੇ ਕੀਤਾ ਗਿਆ ਕਿਸੇ ਹੋਰ ਪਿੰਡ ਦੀ ਜ਼ਮੀਨ ਤੇ। ਜੀ ਇਸੇ ਤਰ੍ਹਾਂ ਇੱਕ ਮੋਹਾਲੀ ਦੇ ਵਿੱਚ ਕਹਿੰਦੇ ਕਰੋਨਾ ਵਾਇਰਸ ਨਾਲ ਇੱਕ ਬੰਦੇ ਦੀ ਡੈਥ ਹੋਈ ਅਤੇ ਉਹਨੂੰ 4 ਬੰਦੇ ਜਿਹੜੇ ਆ ਮੋਢਾ ਦੇਣ ਲਈ ਨਹੀਂ ਖੜੇ। ਅਤੇ ਇੱਥੇ ਸਾਡੇ ਕੈਲੀਫੋਰਨੀਆ 'ਚ ਇੱਕ ਸਦਾਈ ਨੇ ਟ੍ਰੇਨ ਜਿਹੜੀ ਆ ਉਹ ਸਪੀਡ 'ਤੇ ਚੱਕ ਦਿੱਤੀ, ਜਿਹੜੀ ਜਿੱਥੇ ਐਂਡ ਹੋਣੀ ਸੀ, ਤਾਂ ਕਿ ਜਿਹੜਾ ਇੱਕ ਸ਼ਿਪ ਲਾਇਆ ਗਿਆ ਸੀ USNS ਮਰਸੀ ਵੀ ਉਹਨੂੰ ਡੈਮੇਜ ਕੀਤਾ ਜਾ ਸਕੇ। ਉਹ ਕਹਿੰਦਾ ਵੀ ਜਿਹੜਾ ਸ਼ਿਪ ਆ ਇਹ ਕਿਸੇ ਹੋਰ ਪਰਪਜ਼ ਲਈ ਲਿਆਂਦਾ ਗਿਆ ਆ, ਵੀ ਕਰੋਨਾ ਨਾਂ ਦੀ ਕੋਈ ਚੀਜ਼ ਨਹੀਂ। ਸੋ ਇੱਦਾਂ ਦੀ ਜਿਹੜੀ ਖਬਰਾਂ ਆ ਦੁਨੀਆ 'ਚ ਜਿਹੜਾ ਹੋ ਰਿਹਾ, ਬਹੁਤ ਕਾਫੀ ਗਿਣਤੀ ਦੇ ਵਿੱਚ ਪੰਜਾਬੀਆਂ ਦੀ ਨਿਊਯਾਰਕ ਦੇ ਵਿੱਚ ਮੌਤ ਹੋ ਰਹੀ ਆ। ਰੋਜ਼ ਜਦੋਂ ਹੀ ਤੁਸੀਂ ਕੁਛ ਖੋਲ੍ਹੋ ਕੋਈ ਨਾ ਕੋਈ ਪੰਜਾਬੀ ਦੀ ਜਿਹੜੀ ਆ ਫੋਟੋ ਮੋਹਰੇ ਆ ਜਾਂਦੀ ਆ। ਬੈਲਿੰਗਹੈਮ ਤੋਂ ਇੱਕ ਖਬਰ ਜਿਹੜਾ ਆ ਰਹੀ ਆ, ਉੱਥੇ ਵੀ ਇੱਕ ਪੰਜਾਬੀ ਦੀ ਜਿਹੜੀ ਮੌਤ ਹੋਈ ਆ। ਵਾਸ਼ਿੰਗਟਨ ਸਟੇਟ ਦੇ ਵਿੱਚ, ਬਿਲਕੁਲ ਬਾਰਡਰ ਦੇ ਉੱਤੇ ਸ਼ਹਿਰ ਆ, ਉੱਥੇ ਦੀ ਜਿਹੜੀ ਖਬਰ ਆ ਰਹੀ ਆ। ਪਤਾ ਨਹੀਂ ਅਜਿਹੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਜਿਹੜੀਆਂ ਸੁਣ ਕੇ ਪਦਮ ਸ਼੍ਰੀ ਸੀਗੇ ਉੱਥੇ ਦੇ, ਦੇਖੋ ਸਭ ਤੋਂ ਉੱਚਾ ਸਿਵਿਲੀਅਨ ਅਵਾਰਡ ਹੁੰਦਾ ਆ ਉੱਥੇ ਦਾ ਜਿਹੜਾ ਭਾਰਤ ਦਾ, ਉਹਨਾਂ ਦੇ ਨਾਲ ਇੱਦਾਂ ਦਾ ਜਿਹੜਾ ਆ ਵਿਤਕਰਾ ਇੱਦਾਂ ਦਾ ਕੀਤਾ ਗਿਆ, ਤੇ ਪਤਾ ਨਹੀਂ ਕੀ ਹੋ ਗਿਆ। ਆਮ ਬੰਦਾ ਕੀ ਕਰੂਗਾ, ਹੈ ਨਾ? ਨਹੀਂ, ਲੋਕਾਂ ਦੀ ਅਕਲ ਨੂੰ ਕੀ ਜਿਹੜਾ ਆ ਉੱਥੇ ਲੱਗ ਗਿਆ ਆ ਵੀ ਉਹ ਦੇਖੋ ਵੀ ਉਹਨਾਂ ਦੇ ਆਪਣੇ ਪਿੰਡ ਵਾਲਿਆਂ ਨੇ ਉੱਥੇ ਉਹਨਾਂ ਨੂੰ ਸੰਸਕਾਰ ਕਰਨ ਤੋਂ ਜਿਹੜਾ ਉਹ ਮਨਾ ਕਰ ਦਿੱਤਾ। ਬੜੀ ਹੀ ਅਫਸੋਸ ਵਾਲੀ ਜਿਹੜੀ ਇਹ ਗੱਲ ਆ। ਲੋਕਾਂ ਨੇ ਵਿੱਚ ਫਿਰ ਰੋਸ ਆ ਅਤੇ ਹੁਣ ਚੰਗਾ ਵਿਰੋਧ ਉਸ ਪਿੰਡ ਦਾ ਆ। ਜਿੱਦਾਂ ਹੁਣ ਖਬਰਾਂ ਦੇਖੋ, ਗੱਲਾਂ ਕਰਦੇ ਆ ਸਾਰੇ ਜਾਣੇ, ਕਹਿੰਦੇ ਵੀ ਵਜੀਦ ਖਾਨ ਨੇ ਤਾਂ ਸੋਨੇ ਦੀਆਂ ਮੋਹਰਾਂ ਲੈ ਕੇ ਸੰਸਕਾਰ ਕਰਨ ਦਿੱਤਾ ਸੀਗਾ ਸਾਹਿਬਜ਼ਾਦਿਆਂ ਦਾ, ਅਤੇ ਇਹ ਤਾਂ ਉਹਨਾਂ ਤੋਂ ਵੀ ਭੈੜੇ ਨਿਕਲੇ। ਜਿੰਦੇ ਜਿਹੜੇ ਆ ਉਹਨਾਂ ਨੇ ਉੱਥੇ ਉਹ ਲਾ ਦਿੱਤੇ ਵੀ ਨਹੀਂ ਜੀ, ਇੱਦਾਂ ਜਿਹੜਾ ਉਹ ਨਹੀਂ ਉਹ ਹੋਣ ਦਿੱਤਾ ਜਾਊਗਾ। ਇਹ ਬਹੁਤ ਮਾੜੀ ਗੱਲ ਆ। ਇਨਸਾਨੀਅਤ ਦੀ ਮੌਤ ਜਿਹੜੀ ਆ ਅਜਿਹੇ ਮੌਕੇ ਦੇ ਉੱਤੇ ਦੇਖਣ ਨੂੰ ਮਿਲ ਰਹੀ ਆ। ਲੋਕਾਂ ਦੇ ਵਿੱਚ ਪਤਾ ਨਹੀਂ ਆਪਸੀ ਇਤਫਾਕ, ਭਾਈਚਾਰਾ ਕਿੱਥੇ ਜਿਹੜਾ ਆ ਉਹ ਚਲਾ ਗਿਆ ਆ। ਨੋ ਡਾਊਟ ਕਰੋਨਾ ਵਾਇਰਸ ਦਾ ਜਿਹੜਾ ਉਹ ਡਰ ਹੈਗਾ, ਸਾਰਿਆਂ ਨੂੰ ਡਰ ਲੱਗਦਾ, ਪਰ ਅਜਿਹੇ ਮੌਕੇ ਦੇ ਉੱਤੇ ਜਾ ਕੇ ਵੀ ਤੁਸੀਂ ਇਹ ਸਾਰਾ ਕੁਛ ਕਰੋਗੇ ਤਾਂ ਬਹੁਤ ਹੀ ਮੰਦਭਾਗੀ ਗੱਲ ਆ। ਬਿਲਕੁਲ, ਮਰਨਾ ਤਾਂ ਹਰ ਇੱਕ ਨਹੀਂ ਆ। ਬਾਕੀ ਹੋਰ ਫੇਸਬੁੱਕ, ਹੋਰ ਮੀਡੀਆ 'ਤੇ ਦੇਖੋ ਵੀ ਕਈ ਮਜ਼ਾਕ ਉਡਾ ਰਹੇ ਆ, ਉੱਥੇ ਦੁੱਖ ਭੰਜਨ ਵੇਰੀ ਨੇ ਕੁਛ ਨਹੀਂ ਕੀਤਾ, ਸਰੋਵਰ ਨੇ ਕੁਛ ਨਹੀਂ। ਬਹੁਤ ਜ਼ਿਆਦਾ ਮਾੜੀ ਗੱਲ ਆ। ਸੋ ਮੈਂ ਸਵੇਰੇ ਵੀ ਸੋਚਦਾ ਸੀ ਵੀ ਕੋਈ ਨਾ ਕੋਈ ਆਪਾਂ ਪੋਜ਼ੀਟਿਵ ਖਬਰ ਹੋਵੇ, ਪਰ ਆਪਾਂ ਪੋਜ਼ੀਟਿਵ ਖਬਰ ਦਈਏ ਕਿਹੜੀ। ਹੁਣ ਜਿਹੜੀ ਖਬਰ ਆਪਾਂ ਸਾਂਝੀ ਕਰੀਏ ਤੇ ਕਹਿੰਦੇ ਪਈ ਪੈਂਟਾਗੋਨ ਨੇ ਜਿਹੜੇ ਆ 100,000 ਜਿਹੜੇ ਆ ਉਹਨਾਂ ਤੋਂ ਬੋਡੀ ਬੈਗ ਰਿਕੁਐਸਟ ਕੀਤੇ ਹੈਗੇ ਫੀਮਾ ਨੇ। ਜਿਸ ਤਰ੍ਹਾਂ ਦੱਸਿਆ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿੰਦੇ ਆ ਵੀ 1 ਲੱਖ ਤੋਂ ਵੱਧ ਜਿਹੜੀ ਮੌਤ ਹੋ ਸਕਦੀ ਆ। ਸੋ ਇਹ ਅੱਜ ਕਨਫਰਮ ਹੋ ਗਿਆ, ਖਬਰ ਆਈ ਆ ਵੀ ਕਹਿੰਦੇ ਪਈ ਫੀਮਾ ਨੇ ਪੈਂਟਾਗੋਨ ਤੋਂ 1 ਲੱਖ ਦੇ ਕਰੀਬ ਬੋਡੀ ਬੈਗ ਮੰਗੇ ਆ ਵੀ ਜੇ ਇੰਨੀਆਂ ਡੈਥ ਹੁੰਦੀਆਂ ਤਾਂ ਉਹਨਾਂ ਨੂੰ ਬੋਡੀ ਬੈਗ 'ਚ ਪਾ ਕੇ ਰੱਖਿਆ ਜਾਣਾ ਹੈ। ਜੀ ਬਿਲਕੁਲ, ਇਹਨਾਂ ਨੂੰ ਡਰ ਹੈਗਾ ਵੀ ਇਹ ਆਂਕੜਾ ਜਿਹੜਾ ਆ ਉਹ ਹੋਰ ਵੀ ਜ਼ਿਆਦਾ ਉੱਥੇ ਵੱਧ ਸਕਦਾ ਆ। ਆਂਕੜਿਆਂ 'ਤੇ ਜੇ ਹਰਜੋਤ ਸਿੰਘ ਦੀ ਨਜ਼ਰ ਮਾਰਦੇ ਜਾਈਏ ਤਾਂ 1 ਮਿਲੀਅਨ ਦੇ ਇਰਦ ਗਿਰਦ ਜਿਹੜੇ ਕੇਸ ਆ ਉਹ ਪਹੁੰਚਣ ਵਾਲੇ ਨੇ ਇਸ ਟਾਈਮ। ਜੇ ਓਵਰਆਲ ਵਿਸ਼ਵ ਦੇ ਵਿੱਚ ਗੱਲ ਕਰਦੇ ਜਾਈਏ ਤਾਂ 9,82,982 ਜਿਹੜੇ ਲੋਕ ਆ ਉਹ ਜਿਹੜੇ ਇਸ ਤੋਂ ਪੀੜਿਤ ਹੋ ਚੁੱਕੇ ਨੇ। 50,000 ਮਰੇ ਨੇ, 2,06,000 ਜਿਹੜੇ ਆ ਉਹ ਰਿਕਵਰ ਹੋਏ ਨੇ। ਇਹ ਇੱਕ ਜਿਹੜੀ ਓਵਰਆਲ ਗੁੱਡ ਨਿਊਜ਼ ਜਿਹੜੀ ਹੈਗੀ ਆ,
ਵੀ 2.5 ਲੱਖ ਦੇ ਵਿੱਚੋਂ ਜਿਹੜੇ ਕੇਸ ਕਲੋਜ਼ ਹੋਏ ਨੇ ਉਹਨਾਂ ਦੇ ਵਿੱਚੋਂ 80% ਜਿਹੜੇ ਲੋਕ ਨੇ ਉਹ ਰਿਕਵਰ ਕਰ ਰਹੇ ਨੇ। ਸੋ ਆਪਾਂ ਘਬਰਾਉਣਾ ਨਹੀਂ, ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਹਾਂ, ਨੋ ਡਾਊਟ ਜਿਨ੍ਹਾਂ ਨੂੰ ਕੋਈ ਹੋਰ ਪ੍ਰੋਬਲਮਸ ਹੈਗੀਆਂ ਉਹਨਾਂ ਦੇ ਲਈ ਸੀਰੀਅਸ ਇਲਨੈਸ ਹੋ ਜਾਂਦੀ ਆ, ਪਰ ਇਹ ਇੱਦਾਂ ਨਹੀਂ ਆ ਵੀ ਜਿਹਨੂੰ ਹੋ ਜਾਊਗਾ ਤੇ ਉਹਨੇ ਨਾਲ ਹੀ ਜਿਹੜਾ ਇਸ ਨੂੰ ਲੈ ਤੁਰਨਾ ਆ। ਜੇ ਆਪਣਾ ਇਮਿਊਨਿਟੀ ਸਟਰੋਂਗ ਆ, ਆਪਾਂ ਨੂੰ ਹੋਰ ਬਿਮਾਰੀਆਂ ਨਹੀਂ ਹੈਗੀਆਂ ਤੇ ਬਚਾਅ ਦੇ ਬਹੁਤ ਜ਼ਿਆਦਾ ਜਿਹੜੇ ਚਾਂਸਸ ਹੈਗੇ ਆ। 80% ਲੋਕ ਜਿਹੜੇ ਆ ਕਲੋਜ਼ਡ ਕੇਸਾਂ ਦੇ ਵਿੱਚੋਂ ਜਿਹੜੇ ਉਹ ਰਿਕਵਰ ਕਰ ਚੁੱਕੇ ਨੇ। ਹਾਂ, ਐਕਟਿਵ ਕੇਸ ਜਿਹੜੇ ਚੱਲ ਰਹੇ ਨੇ ਤੇ 7 ਲੱਖ ਸਵਾ 7 ਲੱਖ ਹਰਜੋਤ ਸਿੰਘ ਜੀ ਐਕਟਿਵ ਕੇਸਾਂ ਦੇ ਵਿੱਚੋਂ 5% ਹੀ ਜਿਹੜੇ ਉਹ ਡੈਫੀਨੇਟਲੀ ਜਿਹੜੇ ਸੀਰੀਅਸਲੀ ਇਲ ਹੈਗੇ ਨੇ। ਪਰ ਚਲੋ ਆਪਾਂ ਉਮੀਦ ਕਰਦੇ ਹਾਂ ਵੀ ਬਾਕੀ ਜਿਹੜੇ ਵੱਧ ਤੋਂ ਵੱਧ ਲੋਕਾਂ ਦਾ ਜਿਹੜਾ ਉਹ ਬਚਾਅ ਹੋਵੇ। ਇਹ ਵੀ ਜਿਹੜਾ ਦਿਨ ਪਿਛਲੇ 24 ਘੰਟੇ ਇਹ ਮੌਤ ਦਾ ਹਿੱਸਾ ਆ ਜਿਹੜਾ ਇਸ ਦਾ ਓਵਰਆਲ ਰਿਹਾ ਆ। ਅਮਰੀਕਾ ਵਿੱਚ ਆਲਰੇਡੀ ਹੁਣ ਤੱਕ ਜਿਹੜੀਆਂ ਕੱਲ੍ਹ ਤੋਂ ਬਾਅਦ ਦੇ ਵਿੱਚ ਆਲਰੇਡੀ ਅਪਡੇਟ ਦੇ ਦੌਰਾਨ 12,000 ਨਵੇਂ ਕੇਸ ਜਿਹੜੇ ਉਹ ਆ ਚੁੱਕੇ ਨੇ ਤੇ 250 ਦੇ ਤਕਰੀਬਨ ਹੋਰ ਮੌਤਾਂ ਦੀ ਖਬਰ ਜਿਹੜੀ ਆਈ ਹੈ ਕੱਲ੍ਹ ਸ਼ਾਮ ਤੋਂ ਲੈ ਕੇ ਹੁਣ ਤੱਕ ਜਿਹੜੀ ਆਪਾਂ ਦੱਸ ਰਹੇ ਹਾਂ। ਇਟਲੀ ਦੇ ਵਿੱਚ 4600 ਨਵੇਂ ਕੇਸ ਨੇ, 760 ਮੌਤਾਂ ਹੋਈਆਂ ਨੇ। ਸਪੇਨ ਦੇ ਵਿੱਚ 800 ਨਵੇਂ ਕੇਸ ਆਏ ਨੇ, 616 ਮੌਤਾਂ ਹੋਈਆਂ ਨੇ। ਜਰਮਨੀ 'ਚ 3700 ਨਵੇਂ ਕੇਸ ਆਏ ਨੇ, 66 ਹੋਰ ਮੌਤਾਂ ਜਿਹੜੀਆਂ ਹੋਈਆਂ ਨੇ। ਈਰਾਨ ਦੇ ਵਿੱਚ 2800 ਨਵੇਂ ਕੇਸ ਨੇ, 124 ਮੌਤਾਂ। UK ਦੇ ਲਈ ਵੀ ਜਿਹੜਾ ਆ ਇਹ ਕੰਮ ਬਹੁਤ ਖਰਾਬ ਹੁੰਦਾ ਜਾ ਰਿਹਾ। 4200 ਨਵੇਂ ਕੇਸ ਆਏ ਨੇ ਤੇ 569 ਜਿਹੜੀਆਂ ਉਹ ਹੋਰ ਮੌਤਾਂ ਦੀ ਖਬਰ ਆਈ ਆ। ਬੈਲਜੀਅਮ ਦੇ ਵਿੱਚ 1300 ਨਵੇਂ ਕੇਸ 'ਚ 183 ਹੋਰ ਮੌਤਾਂ। ਨੀਦਰਲੈਂਡ ਦੇ ਵਿੱਚ 1083 ਨਵੇਂ ਕੇਸ ਤੇ 166 ਮੌਤਾਂ ਦੀ ਖਬਰ ਆ ਰਹੀ ਆ। ਸੋ ਓਵਰਆਲ ਜਿੱਥੇ ਜਿੱਥੇ ਕੇਸ ਜਿਹੜੇ ਉਹ ਵਧੇ ਨੇ, ਖਾਸ ਕਰਕੇ ਜਿੱਥੇ ਕੋਈ ਸੀਰੀਅਸਲੀ ਇਲ ਹੋ ਰਿਹਾ ਆ ਉਹਨਾਂ ਦੇ ਚਾਂਸਸ ਜਿਹੜੇ ਘੱਟ ਹੈਗੇ ਨੇ। ਸੋ ਆਪਾਂ ਤਾਂ ਹੀ ਤੁਹਾਨੂੰ ਬਾਰ-ਬਾਰ ਕਹਿ ਰਹੇ ਹਾਂ ਵੀ ਬਚਾਅ ਦੇ ਵਿੱਚ ਹੀ ਬਚਾਅ ਹੈਗਾ। ਦੁਨੀਆ ਜਿਹੜੀਆਂ ਇਹਨਾਂ ਚੀਜ਼ਾਂ ਦਾ ਹਾਈਜੀਨ ਦਾ, ਉਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਜਿਹੜਾ ਵੱਧ ਤੋਂ ਵੱਧ ਧਿਆਨ ਰੱਖੀਏ। ਖਾਸ ਕਰਕੇ ਉਹ ਲੋਕ ਜ਼ਿਆਦਾ ਧਿਆਨ ਰੱਖਣ ਜਿਨ੍ਹਾਂ ਨੂੰ ਆਲਰੇਡੀ ਕੋਈ ਨਾ ਕੋਈ ਸੀਰੀਅਸ ਜਿਹੜੀ ਇਲਨੈਸ ਪਹਿਲਾਂ ਹੀ ਹੈਗੀ ਆ, ਚਾਹੇ ਦਿਲ ਦੀ ਆ, ਫੇਫੜਿਆਂ ਦੀ ਆ, ਸਾਹ ਵਾਲੀ ਆ, ਜਾਂ ਕੋਈ ਟੈਨਸ਼ਨ ਆ, ਹਾਈਪਰ ਟੈਨਸ਼ਨ ਆ, ਇੱਦਾਂ ਦੀਆਂ ਜਿਨ੍ਹਾਂ ਨੂੰ ਕੋਈ ਬਿਮਾਰੀਆਂ ਹੈਗੀਆਂ ਆ, ਉਹ ਆਪਣਾ ਬਚਾਅ ਜਿਹੜਾ ਵੱਧ ਤੋਂ ਵੱਧ ਜ਼ਰੂਰ ਰੱਖਣ। ਸੋ ਇਸੇ ਤਰ੍ਹਾਂ ਜੇ ਨਿਊਯਾਰਕ ਦਾ ਦੱਸਦੇ ਆਈਏ, ਹੁਣ ਤੱਕ 92,381 ਕੇਸ ਹੋ ਚੁੱਕੇ ਆ ਤੇ 2373 ਮੌਤਾਂ ਹੋ ਚੁੱਕੀਆਂ। ਨਿਊ ਜਰਸੀ ਨੇ ਹਜੇ ਅਪਡੇਟ ਨਹੀਂ ਕੀਤਾ, ਉਹਨਾਂ ਕੋਲ 22,255। ਕੈਲੀਫੋਰਨੀਆ 'ਚ 9937 ਤੇ ਮੌਤਾਂ 215 ਹੋ ਚੁੱਕੀਆਂ। ਮਿਸ਼ੀਗਨ, ਫਲੋਰੀਡਾ, ਮੈਸੇਚੂਸੇਟਸ, ਇਲੀਨਾਇਸ, ਪੈਂਸਿਲਵੇਨੀਆ, ਲੂਜ਼ੀਆਨਾ। ਹੁਣ ਜਿਹੜੀ ਵਾਸ਼ਿੰਗਟਨ ਸਟੇਟ ਆ ਜਿੱਥੇ ਸਭ ਤੋਂ ਪਹਿਲਾਂ ਕੇਸ ਪਾਏ ਗਏ ਸੀ, ਉਹ 10ਵੇਂ ਨੰਬਰ 'ਤੇ ਚਲੀ ਗਈ ਹੈਗੀ ਆ। ਸੋ ਉੱਥੇ ਇਹਦਾ ਮਤਲਬ ਲੱਗਦਾ ਵੀ ਕਾਫੀ ਜਿਹੜਾ ਫਲੈਟ ਹੋ ਰਿਹਾ ਹੈਗਾ ਕਰਵ। ਸੋ ਸਾਰੀਆਂ ਸਟੇਟਾਂ ਦੇ ਵਿੱਚ ਕਾਫੀ ਬੁਰੀ ਪੋਜੀਸ਼ਨ ਹੈ। ਪ੍ਰੈਜ਼ੀਡੈਂਟ ਟਰੰਪ ਫਿਰ ਪੁਸ਼ ਕਰ ਰਹੇ ਆ ਵੀ ਜਿਹੜੀ ਹੁਣ ਇੰਟਰ ਸਟੇਟ ਟਰੈਵਲ ਆ ਜਿਹੜੀ ਉਹਨੂੰ ਬੰਦ ਕੀਤਾ ਜਾਵੇ, ਖਾਸ ਕਰਕੇ ਉਹਨਾਂ ਸ਼ਹਿਰਾਂ ਤੋਂ ਜਿੱਥੇ ਕੇਸ ਜ਼ਿਆਦਾ ਹੈਗੇ ਆ। ਸੋ ਲੱਗਦਾ 1-2 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਨਿਊਯਾਰਕ ਦੀਆਂ ਫਲਾਈਟਾਂ ਇਹ ਬੰਦ ਕਰਨਗੇ, ਪਰ ਉਹਨਾਂ ਦੇ ਉੱਤੇ ਪ੍ਰੈਸ਼ਰ ਬਹੁਤ ਹੈ। ਕਈ ਕਹਿੰਦੇ ਨਾ ਕਰੋ, ਇਕੋਨਮੀ ਡੈੱਡ ਹੋ ਜਾਣੀ ਆ, ਪਰ ਕਿਉਂਕਿ ਜਿਹੜੇ ਇਹ ਫੈਲਣ ਦੇ ਚਾਂਸ ਬਹੁਤ ਆ, ਇਸ ਕਰਕੇ ਉਹ ਟਰਾਈ ਕਰ ਰਹੇ ਆ। ਪੂਰੇ USA ਦੇ ਵਿੱਚ ਪਿਛਲੇ 24 ਘੰਟਿਆਂ 'ਚ ਜਿਹੜੇ ਹੈਗੇ ਆ 13,232 ਕੇਸ ਨਵੇਂ ਹੋਏ ਹੈਗੇ ਆ, ਜਿਹਦੇ ਵਿੱਚੋਂ 263 ਜਣਿਆਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਇਸ ਦੇ ਨਾਲ ਹੀ ਸੰਬੰਧਿਤ ਆ, ਲੋਕਾਂ ਦੀ ਇੰਪਲੋਇਮੈਂਟ ਦੇ ਉੱਤੇ ਇਸ ਦਾ ਬਹੁਤ ਭੈੜਾ ਅਸਰ ਜਿਹੜਾ ਉਹ ਪੈ ਰਿਹਾ ਆ। 6.6 ਮਿਲੀਅਨ ਹੋਰ ਲੋਕਾਂ ਨੇ ਪਿਛਲੇ ਹਫਤੇ ਦੇ ਵਿੱਚ ਜਿਹੜਾ ਆ ਉਹ ਜੋਬਲੈਸ ਦਾ ਕਲੇਮ ਕੀਤਾ ਹੈ, ਅਨਇੰਪਲੋਇਮੈਂਟ ਦਾ ਕਲੇਮ ਕੀਤਾ ਆ। ਸੋ ਹੁਣ ਤੱਕ 10 ਮਿਲੀਅਨ ਕੁੱਲ ਅਮਰੀਕਨ ਜਿਹੜੇ ਆ ਉਹਨਾਂ ਨੇ ਅਨਇੰਪਲੋਇਮੈਂਟ ਜਿਹੜੀ ਉਹ ਕਲੇਮ ਕੀਤੀ ਆ ਪਿਛਲੇ 2 ਹਫ਼ਤਿਆਂ ਦੇ ਵਿੱਚ। ਸੋ ਇਹ ਰਿਕਾਰਡ ਤੋੜ ਅਨਇੰਪਲੋਇਮੈਂਟ ਦੇ ਨੰਬਰ ਜਿਹੜੇ ਉਹ ਸਾਹਮਣੇ ਆ ਰਹੇ ਨੇ। ਇਹ ਇੱਦਾਂ ਹੀ ਐਕਸਪੈਕਟਡ ਸੀਗਾ, ਪਰ ਇਸ ਦੇ ਕਰਕੇ ਇਕਨੋਮਿਕ ਪੱਧਰ ਦੇ ਉੱਤੇ ਇਹਦਾ ਮਤਲਬ ਆ ਵੀ ਮਾਰ ਬਹੁਤ ਲੋਕਾਂ ਤੱਕ ਜਿਹੜੀ ਇਸ ਕਰੋਨਾ ਵਾਇਰਸ ਦੀ ਆਰਥਿਕ ਤੌਰ ਦੇ ਉੱਤੇ ਵੀ ਜਿਹੜੀ ਉਹ ਪਈ ਹੋਈ ਹੈਗੀ ਆ। ਸੋ ਆਈ ਥਿੰਕ ਇਹਦਾ ਹਰ ਇੱਕ ਨੂੰ ਜਿਹੜਾ ਹੁਣ ਔਖੀ ਘੜੀ ਦੇ ਵਿੱਚ ਜਿਹੜਾ ਆਪਾਂ ਨੂੰ ਧਿਆਨ ਰੱਖਣ ਦੀ ਜਿਹੜਾ ਉਹ ਜ਼ਿਆਦਾ ਜ਼ਰੂਰਤ ਹੈਗੀ ਆ ਵੀ ਕੀ ਕੁਛ ਜਿਹੜਾ ਆ ਉਹ ਕੀਤਾ ਜਾ ਸਕਦਾ ਹੈਗਾ। ਇੱਕ ਰਿਪੋਰਟ ਆ ਰਹੀ ਆ ਵੀ ਜਿਹੜਾ ਰੈਸਟੋਰੈਂਟ ਇੰਡਸਟਰੀ ਆ ਬਹੁਤ ਜ਼ਿਆਦਾ ਹਿੱਟ ਹੋਈ ਆ। 1,10,000 ਰੈਸਟੋਰੈਂਟ ਜਾਂ ਤਾਂ ਬੰਦ ਹੋ ਚੁੱਕੇ ਆ ਜਾਂ ਬੰਦ ਹੋਣ ਦੇ ਕਿਨਾਰੇ ਆ। ਸੋ ਉਹਨਾਂ ਦੇ ਇੰਪਲਾਈ ਦੇਖੋ ਕਿੰਨੇ ਆ। ਸੋ ਕਹਿੰਦੇ ਵੀ ਜਦੋਂ ਡੀਪ ਡਿਪਰੈਸ਼ਨ ਆਇਆ ਸੀ, ਡੀਪ ਰਿਸੈਸ਼ਨ ਆਇਆ ਸੀ 1982 ਦੇ ਵਿੱਚ, ਉਸ ਟਾਈਮ ਦੇ ਉੱਤੇ ਜਿਹੜੀ ਅਨਪਲਾਈਮੈਂਟ 10.8% ਸੀ ਤੇ ਪੋਪੂਲੇਸ਼ਨ ਵੀ ਬੜੀ ਘੱਟ ਸੀ। ਹੁਣ ਇਹ ਕਹਿੰਦੇ ਵੀ ਅਨਪਲਾਈਮੈਂਟ 15% ਤੱਕ ਜਾ ਸਕਦੀ ਆ। ਅਪ੍ਰੈਲ ਦੇ ਆਖਰੀ ਮਹੀਨੇ ਤੱਕ 20 ਮਿਲੀਅਨ
ਲੋਕ ਜਿਹੜੇ ਆ ਉਹ ਅਨਪਲਾਈਡ ਹੋ ਜਾਣਗੇ USA ਦੇ ਵਿੱਚ। ਸੋ ਆਪਾਂ ਸਾਰੇ ਜਿੰਨੇ ਪੰਜਾਬੀ ਭੈਣ ਭਰਾ ਆ, ਬੇਨਤੀ ਆ ਭਾਈ ਜਿਹਦੀ ਜੌਬ ਹੈਗੀ ਆ, ਗੁਰੂ ਮਹਾਰਾਜ ਦਾ ਸ਼ੁਕਰ ਕਰੀਏ, ਦਿਲੋਂ ਲਾ ਕੇ ਜੌਬ ਕਰੀਏ ਅਤੇ ਸੇਫ ਰਹਿ ਕੇ ਜਿਹੜੀ ਜੌਬ ਕਰੀਏ, ਆਪਾਂ ਵੀ ਸੇਫ ਰਹੀਏ, ਕਿਸੇ ਹੋਰ ਨੂੰ ਵੀ ਜਿਹੜਾ ਆ ਸੇਫ ਰੱਖੀਏ। ਜੀ 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 ਜਿਹੜੀਆਂ ਇਸੇ ਦੇ ਨਾਲ ਸੰਬੰਧਿਤ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਕਰਦੇ ਜਾਈਏ, ਡੈਮੋਕ੍ਰੇਟ ਪਾਰਟੀ ਨੇ ਆਪਣੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ ਦੀ ਕਨਵੈਨਸ਼ਨ ਜਿਹੜੀ ਮਿਲਵਾਕੀ 'ਚ ਹੋਣੀ ਸੀਗੀ ਜੁਲਾਈ ਦੇ ਵਿੱਚ, ਉਸ ਨੂੰ ਜਿਹੜਾ ਉਹ ਪੋਸਟਪੋਨ ਕਰ ਦਿੱਤਾ ਹੈ। ਉਹਨਾਂ ਨੇ ਅਗਸਤ ਦੇ ਮੱਧ ਦੇ ਵਿੱਚ ਇਸ ਨੂੰ ਜਿਹੜਾ ਉਹ ਕੀਤਾ ਹੈ। ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਇਨ ਪਰਸਨ ਗੈਦਰਿੰਗ ਆ ਉੱਥੇ ਉਹ ਹੋ ਸਕੇ, ਅਤੇ ਸੋ ਇਹ ਹੁਣ ਦੇਖਦੇ ਹਾਂ ਵੀ ਉਸ ਦੇ ਵਿੱਚ ਉਹ ਕੀ ਬਣਦਾ ਆ। ਹਾਲ ਦੀ ਘੜੀ ਬਹੁਤ ਸਾਰੀਆਂ ਪ੍ਰਾਇਮਰੀਜ਼ ਕਾਕਸ ਜਿਹੜੇ ਆ ਉਹ ਹੋਲਡ ਦੇ ਉੱਤੇ ਨੇ, ਕਿਸੇ ਵੀ ਜਗ੍ਹਾ ਦੇ ਉੱਤੇ ਉਹ ਹੋ ਨਹੀਂ ਰਹੇ। ਕਾਰਨ ਜਿਹੜਾ ਇਹੀ ਹੈਗਾ ਆ ਵੀ ਹਰ ਇੱਕ ਸੂਬੇ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਦਾ ਜਿਹੜਾ ਡਰ ਆ, ਜਿਸ ਕਰਕੇ ਲੋਕ ਕਿਤੇ ਨਾ ਕਿਤੇ ਉਹ ਟਰਾਈ ਜਿਹੜਾ ਉਹ ਕਰ ਰਹੇ ਨੇ ਵੀ ਜਿਹੜਾ ਉੱਥੇ ਨਾ ਹੀ ਬਾਹਰ ਜਿਹੜਾ ਹੁਣ ਨਿਕਲਿਆ ਜਾਵੇ। ਉੱਧਰ ਇਸੇ ਬਾਬਤ ਜਿਹੜੀ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਆ, ਉਹਨੇ ਕੁਛ ਦਿਨ ਪਹਿਲਾਂ ਇਹ ਆਖਿਆ ਸੀਗਾ ਵੀ ਇਸ ਮੱਦੇਨਜ਼ਰ ਨੂੰ ਦੇਖਦੇ ਹੋਏ ਵੀ ਆਪਾਂ ਜਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਹਾਂ ਵੀ ਮੇਲ ਇਨ ਵੋਟ ਜਿਹੜੀ ਆ ਉਸ ਦੇ ਵੱਲ ਨੂੰ ਪੂਰੇ ਮੁਲਕ ਦੇ ਵਿੱਚ ਆਪਾਂ ਨੂੰ ਕਦਮ ਜਿਹੜੇ ਉਹ ਚੁੱਕਣੇ ਚਾਹੀਦੇ ਨੇ। ਪਰ ਉਸ ਦਾ ਜਿਹੜਾ ਖਾਸਾ ਜਿਹੜਾ ਵਿਰੋਧ ਖਾਸ ਕਰਕੇ ਜਿਹੜੀ GOP ਪਾਰਟੀ ਉਹਨਾਂ ਨੇ ਉਹ ਜਿਹੜਾ ਉਹ ਕੀਤਾ ਹੈ। ਉਹ ਕਹਿੰਦੇ ਵੀ ਇੱਦਾਂ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਇਨਫੈਕਟ ਰਾਸ਼ਟਰਪਤੀ ਟਰੰਪ ਨੇ ਵੀ ਇਸ ਦੀ ਵਿਰੋਧਤਾ ਇਸ ਦੇ ਉੱਤੇ ਜਿਹੜੀ ਉਹ ਜਤਾਈ ਹੈਗੀ ਆ। ਇੰਨਾ ਹੀ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਅਜਿਹੀ ਇੱਕ ਵੀਡੀਓ ਜਾਂ ਇੱਕ ਚਰਚਾ ਜਿਹੜੀ ਉਹ ਸਾਹਮਣੇ ਆਈ ਆ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਦੁਆਰਾ ਇਹ ਬਿਆਨ ਨੂੰ ਜਿਹੜਾ ਕਾਫੀ ਮੇਨ ਫੋਕਸ ਦੇ ਵਿੱਚ ਰੱਖਿਆ ਜਾ ਰਿਹਾ ਆ, ਦਿਖਾਇਆ ਜਾ ਰਿਹਾ ਆ ਵੀ ਕਹਿੰਦੇ ਵੀ ਜੇ ਈਜ਼ੀ ਐਕਸੈਸ ਵੋਟਿੰਗ ਸਾਰਿਆਂ ਤੱਕ ਹੋਊਗੀ ਅਤੇ ਕਹਿੰਦੇ ਵੀ ਫਿਰ ਕਦੀ ਵੀ ਹੋਰ ਰਿਪਬਲਿਕਨ ਜਿਹੜਾ ਉਹ ਪ੍ਰੈਜ਼ੀਡੈਂਟ ਨਹੀਂ ਬਣ ਸਕਦਾ। ਇਹ ਜਿਹੜਾ ਬਿਆਨ ਆ ਕਾਫੀ ਜਿਹੜਾ ਇਸ ਟਾਈਮ ਸਾਹਮਣੇ ਜਿਹੜਾ ਉਹ ਲਿਆਂਦਾ ਜਾ ਰਿਹਾ ਹੈਗਾ ਆ। ਚਾਈਨਾ ਤੋਂ ਹਰਜੋਤ ਸਿੰਘ ਜੀ ਖਬਰ ਇਹ ਆ ਰਹੀ ਆ ਵੀ 6 ਲੱਖ ਦੀ ਆਬਾਦੀ ਵਾਲਾ ਇੱਕ ਹੈਨਨ ਪ੍ਰੋਵਿੰਸ ਆ, ਉਸ ਨੂੰ ਕਹਿੰਦੇ ਹੁਣ ਲਾਕਡਾਊਨ ਦੇ ਉੱਤੇ ਉਹਨਾਂ ਨੇ ਕਰ ਦਿੱਤਾ ਆ। ਕਹਿੰਦੇ ਵੀ ਜਿਹੜੇ ਲੋਕ ਕਈ ਕਹਿ ਰਹੇ ਸੀਗੇ ਵੀ ਸ਼ਾਇਦ ਜਲਦੀ ਜਿਹੜੀ ਜਿੱਤ ਪ੍ਰਾਪਤ ਹੋ ਗਈ ਉਹਨਾਂ ਦੇ ਦੁਆਰਾ ਕਰੋਨਾ ਵਾਇਰਸ ਨੂੰ ਲੈ ਕੇ, ਉਹ ਵੀ ਚਾਈਨਾ ਵਾਲੇ ਅਜੇ ਵੀ ਥੋੜ੍ਹੇ ਬਹੁਤੇ ਅੰਦਰ ਖਾਤੇ ਚਿੰਤਤ ਹੈਗੇ ਨੇ ਵੀ ਕਿਤੇ ਨਵੀਆਂ ਹੋਰ ਜਿਹੜੀਆਂ ਇਹ ਇਨਫੈਕਸ਼ਨ ਕਰੋਨਾ ਵਾਇਰਸ ਦੀਆਂ ਹੋਰ ਥਾਵਾਂ ਦੇ ਉੱਤੇ ਜਿਹੜੀਆਂ ਉਹ ਨਾ ਪਹੁੰਚ ਜਾਣ। ਸੋ ਇਹ ਜਿਹੜੀ ਚਰਚਾ ਇੱਕ ਚਾਈਨਾ ਦੇ ਉੱਤੋਂ ਨਿਕਲ ਕੇ ਸਾਹਮਣੇ ਆਈ ਆ। ਅਤੇ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀਗਾ ਇਨਫੈਕਸ਼ੀਅਸ ਡਿਜ਼ੀਜ਼ ਦੇ ਐਕਸਪਰਟ ਡਾਕਟਰ ਐਂਥਨੀ ਫੌਚੀ ਜਿਹੜੇ ਆ, ਉਹਨਾਂ ਦੀ ਜਿਹੜੀ ਸੁਰੱਖਿਆ ਦੇ ਵਿੱਚ ਵਾਧਾ ਕੀਤਾ ਗਿਆ ਆ, ਕਿਉਂਕਿ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਥ੍ਰੈਟ ਧਮਕੀਆਂ ਜਿਹੜੀਆਂ ਆ ਉਹ ਵੱਖ-ਵੱਖ ਥਾਵਾਂ ਤੋਂ ਮਿਲ ਰਹੀਆਂ ਸੀਗੀਆਂ। ਜੀ, ਸੋ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੇ ਕੁਛ ਐਕਸਪਰਟ ਜਿਹੜੇ ਹੁਣ ਅੱਗੇ ਆਏ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਜਿਹੜਾ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈਗਾ, ਕਿਉਂਕਿ ਕਰੋਨਾ ਵਾਇਰਸ ਕਹਿੰਦੇ ਈਵਨ ਗੱਲ ਕਰਦਿਆਂ ਅਤੇ ਬਰੀਥ ਕਰਦਿਆਂ ਅਤੇ ਜਿਹੜੀ ਆ ਉਹ ਫੈਲ ਸਕਦੀ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਡਾਕਟਰ ਹਾਰਵੀ ਫਾਈਨਬਰਗ ਜਿਹੜੇ ਚੇਅਰਮੈਨ ਹੈਗੇ ਆ ਕਮੇਟੀ ਔਨ ਨੈਸ਼ਨਲ ਅਕੈਡਮੀ ਆਫ ਸਾਇੰਸਿਸ ਦੇ, ਉਹਨਾਂ ਨੇ ਅੱਜ ਇਹ ਡਿਸਕਲੋਜ਼ ਕੀਤਾ ਵੀ ਜੇ ਮੈਂ ਖੁਦ ਬਾਹਰ ਜਾਊਂਗਾ ਅਤੇ ਵੀ ਮੈਂ ਜਿਹੜਾ ਆ ਉਹ ਫੇਸ ਮਾਸਕ ਜਿਹੜਾ ਆ ਉਹ ਪਾ ਕੇ ਜਾਊਂਗਾ। ਵੀ ਮੈਂ ਜ਼ਰੂਰੀ ਨਹੀਂ ਸਰਜੀਕਲ ਮਾਸਕ ਪਾਊਂਗਾ, ਕਿਉਂਕਿ ਉਹ ਜਿਹੜੇ ਆ ਮੋਸਟਲੀ ਹੌਸਪੀਟਲਸ ਅਤੇ ਡਾਕਟਰਸ ਨੂੰ ਚਾਹੀਦਾ, ਪਰ ਮੈਨੂੰ ਕਵਰ ਜ਼ਰੂਰ ਕਰਨਾ ਚਾਹੀਦਾ ਆ। ਡਾਕਟਰ ਐਂਥਨੀ ਫੌਚੀ ਜਿਹੜੇ ਹੈਗੇ ਆ, ਉਹ ਵੀ ਕਹਿ ਰਹੇ ਆ ਕਰੋਨਾ ਵਾਇਰਸ ਟਾਸਕ ਫੋਰਸ ਦੇ ਜਿਹੜੇ ਹੈੱਡ ਆ ਵੀ ਅਸੀਂ ਸੋਚ ਰਹੇ ਹਾਂ, ਵੈਰੀ ਐਕਟਿਵ ਡਿਸਕਸ਼ਨ ਚੱਲ ਰਿਹਾ ਵੀ ਜਦੋਂ ਵੀ ਕਿਸੇ ਨੇ ਬਾਹਰ ਜਾਣਾ ਆ ਅਤੇ ਉਹ ਜਿਹੜਾ ਮਾਸਕ ਪਾ ਕੇ ਜਾਵੇ, ਗਰੋਸਰੀ ਸਟੋਰ ਵਗੈਰਾ ਜਾਣਾ। ਲਾਸ ਐਂਜਲਸ ਨੇ ਆਲਰੇਡੀ ਉੱਥੇ ਦੇ ਮੇਅਰ ਨੇ ਕਹਿ ਦਿੱਤਾ ਵੀ ਜਿਹੜਾ ਵੀ ਬੰਦਾ ਬਾਹਰ ਜਾ ਰਿਹਾ ਆ ਘਰ ਤੋਂ ਕੋਈ ਗਰੋਸਰੀ ਲੈਣ ਕਿਤੇ ਵੀ, ਅਤੇ ਉਹਨੂੰ ਮਾਸਕ ਪਾਉਣਾ ਚਾਹੀਦਾ ਹੈਗਾ। ਸੋ ਹੁਣ ਆਪਣੇ ਜਿਹੜੇ ਸਰੋਤੇ ਆ ਪਲੀਜ਼ ਨੋਟ ਕਰ ਲਓ ਵੀ ਭਾਈ ਜੇ ਕਿਸੇ ਨੂੰ ਮਜਬੂਰੀ ਬਸ ਬਾਹਰ ਜਾਣਾ ਪੈਣਾ ਆ ਅਤੇ ਜਿਹੜਾ ਮਾਸਕ ਆ ਉਹ ਤੁਹਾਡਾ ਮੂੰਹ 'ਤੇ ਪਾਉਣਾ ਚਾਹੀਦਾ ਜੀ। ਬਿਲਕੁਲ, ਕੁਛ ਨਾ ਕੁਛ ਬੰਡੈਨਾ ਜਾਂ ਜੇ ਨਹੀਂ ਹੈਗਾ ਕੁਛ ਨਾ ਕੁਛ ਇੱਦਾਂ ਦਾ ਦੋਹਰਾ ਤੀਰਾ ਕਰਕੇ ਕੱਪੜਾ ਜਿਹੜਾ ਉਹ ਮੂੰਹ ਅਤੇ ਨੱਕ ਦੇ ਉੱਤੇ ਦੋਨਾਂ 'ਤੇ, ਇਹ ਨਾ ਹੋਵੇ ਵੀ ਇਕੱਲਾ ਮੂੰਹ 'ਤੇ ਮਾਸਕ ਪਾਇਆ ਹੋਵੇ ਅਤੇ ਨੱਕ ਖਾਲੀ ਹੋਵੇ। ਇਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਆ ਉਹ ਢੱਕਣੀਆਂ ਜਿਹੜੀਆਂ ਉਹ ਜ਼ਰੂਰੀ ਹੈਗੀਆਂ ਆ। ਸੋ ਇਸ ਚੀਜ਼ ਦਾ ਜਿਹੜਾ ਜ਼ਰੂਰ ਧਿਆਨ ਰੱਖਿਆ ਜਾਵੇ। ਹਰਜੋਤ ਸਿੰਘ ਜੀ, ਯੂਬਾ ਸਟਰ ਕਾਊਂਟੀ ਤੋਂ ਇਹ ਖਬਰ ਆ ਰਹੀ ਹੈ ਵੀ ਉੱਥੇ ਕਨਫਰਮਡ ਇੱਕ ਜਿਹੜੀ ਮੌਤ ਆ ਕੋਵਿਡ-19 ਦੇ ਨਾਲ ਜਿਹੜੀ ਉੱਥੋਂ ਦੇ ਜਿਹੜੇ ਹੈਲਥ ਆਫਿਸਰ ਹੈਗੇ ਨੇ ਉਹਨਾਂ ਨੇ ਕਨਫਰਮ ਕੀਤੀ ਹੈ। 90 ਦੇ ਵਿੱਚ ਕਹਿੰਦੇ ਕੋਈ ਸੀਗਾ ਇਹ ਸਟਰ ਕਾਊਂਟੀ ਦਾ ਰਹਿਣ ਵਾਲਾ ਜਿਸ ਦੀ ਇਹ ਮੌਤ ਹੋਈ ਆ। 2 ਹੋਰ ਮੌਤਾਂ ਜਿਹੜੀਆਂ ਉੱਥੇ ਹੋਈਆਂ ਆ ਅਤੇ ਕਹਿੰਦੇ ਵੀ ਉਸ ਦੀ ਜਾਂਚ ਵੀ ਇਸ ਦੇ ਨਾਲ ਸੰਬੰਧਿਤ ਜਿਹੜੀ ਉਹ ਕੀਤੀ ਜਾ ਰਹੀ ਹੈ। ਕਹਿੰਦੇ ਟੈਸਟ ਕੀਤਾ ਗਿਆ ਹੈ ਉਹਨਾਂ ਦਾ, ਪਰ ਹਾਲ ਦੀ ਘੜੀ ਜਿਹੜਾ ਆ ਉਸ ਦੇ ਨਤੀਜੇ ਆਏ ਨਹੀਂ ਆ। ਅਤੇ ਨਾਲ ਹੀ ਜਿਹੜੇ ਡਾਕਟਰ ਫੋਂਗ ਲੂ ਆ ਉਹਨਾਂ ਨੇ ਕਿਹਾ ਆ
ਵੀ ਜੇ ਤੁਸੀਂ ਟਰੈਵਲ ਕਰਦੇ ਆ ਟਰਾਈ ਕਰੋ ਕੋਈ ਜਿਹੜੀ ਮੈਡੀਟੇਟ ਕਰਨ ਵਾਲੀਆਂ ਕੁਛ ਇੱਦਾਂ ਦੀਆਂ ਸ਼ਾਂਤ ਮਨ ਨੂੰ ਚਿੱਤ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਥੋੜ੍ਹਾ ਬਹੁਤਾ ਸੁਣਿਆ ਕਰੋ, ਉਹਨਾਂ ਦੀਆਂ ਉਸ ਪਾਸੇ ਵੱਲ ਨੂੰ ਧਿਆਨ ਦਿਓ, ਕਿਉਂਕਿ ਮਨ ਦੇ ਵਿੱਚ ਐਂਗਜ਼ਾਇਟੀ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ। ਉੱਥੇ ਵੀ ਇਸ ਮੌਕੇ 22 ਜਿਹੜੇ ਕਨਫਰਮਡ ਕੇਸ ਕਰੋਨਾ ਵਾਇਰਸ ਦੇ ਯੂਬਾ ਸਟਰ ਕਾਊਂਟੀ ਦੇ ਵਿੱਚ ਹੋ ਚੁੱਕੇ ਹੋਏ ਆ। ਅਕਸਰ ਆਪਣੇ ਜਿਹੜੇ ਕਾਫੀ ਸਰੋਤੇ ਉੱਥੇ ਰਹਿੰਦੇ ਨੇ ਉਹ ਪੁੱਛਦੇ ਰਹਿੰਦੇ ਨੇ ਵੀ ਕੀ ਉੱਥੇ ਦੀ ਅਪਡੇਟਸ ਹੈਗੀ ਆ ਜੀ। ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਖਬਰ ਸਾਂਝੀ ਕੀਤੀ ਸੀ ਕਿ ਇਸ ਤਰ੍ਹਾਂ ਕੁਝ ਸਟੂਡੈਂਟ ਜਿਹੜੇ ਆ ਜਦੋਂ ਛੁੱਟੀਆਂ ਹੋ ਗਈਆਂ ਉਹ ਟੈਕਸਸ ਆਸਟਨ ਤੋਂ ਮੈਕਸੀਕੋ ਨੂੰ ਫਲਾਈਟ ਲੈ ਕੇ ਚਲ ਗਏ ਸੀ, ਚਾਰਟਰਡ ਪਲੇਨ ਲੈ ਕੇ ਇਨ ਦੇਅਰ 20s 20 ਤੋਂ 30 ਸਾਲ ਦੇ ਵਿੱਚ ਵੀ ਸੀਗੇ, 70 ਲੋਕ ਸੀ। ਹੁਣ ਅੱਜ ਰਿਪੋਰਟ ਆਈ ਆ ਵੀ 17 ਦੇ ਵਿੱਚੋਂ 44 ਜਾਣੇ ਜਿਹੜੇ ਆ ਪੋਜ਼ਿਟਿਵ ਕਰੋਨਾ ਵਾਇਰਸ ਦੇ ਵਿੱਚ ਹੋ ਗਏ ਹੈਗੇ ਆ। ਦੇਖੋ ਇੰਨੀ ਬੁਰੀ ਪੋਜੀਸ਼ਨ ਹੈਗੀ ਜੀ। ਬਿਲਕੁਲ। ਤੇ ਬਾਕੀ ਜਿਹੜੇ ਮਾਸਕ ਦੀ ਆਪਾਂ ਗੱਲ ਕਰ ਰਹੇ ਸੀ ਤੇ ਆਪਣੀਆਂ ਬਹੁਤ ਸਾਰੀਆਂ ਬੀਬੀਆਂ ਭੈਣਾਂ ਦੇ ਦੁਆਰਾ ਜਿਹੜੇ ਉਹ ਬਣਾਏ ਜਾ ਰਹੇ ਆ। ਇੱਕ ਜਿਹੜੀ ਚੀਜ਼ ਟਰਾਈ ਕਰੋ ਵੀ ਜੇ ਤੁਸੀਂ ਕਾਫੀ ਮਾਤਰਾ 'ਚ ਬਣਾ ਰਹੇ ਆ, ਤੁਸੀਂ ਇਸ ਦਾ ਦਾਨ ਜਾਂ ਸੇਵਾ ਤੁਸੀਂ ਕਰ ਰਹੇ ਹੈਗੇ ਇਸ ਦੇ ਸੰਬੰਧਿਤ, ਤੇ ਆਪਣੇ ਜਿਹੜੇ ਨਜ਼ਦੀਕੀ ਮੈਡੀਕਲ ਜਿਹੜੇ ਹੈਗੇ ਨੇ ਹੈਲਥ ਆਫਿਸਰਸ ਹੈਗੇ ਨੇ, ਹੈਲਥ ਵਰਕਰਸ ਆ, ਉਹਨਾਂ ਤੱਕ ਵੀ ਜਿਹੜਾ ਜ਼ਰੂਰ ਪਹੁੰਚਾਓ ਵੀ ਐਟਲੀਸਟ ਕੁਛ ਨਾ ਕੁਛ ਉਹਨਾਂ ਨੂੰ ਜਿਹੜਾ ਰਾਹਤ ਉਹ ਮਿਲ ਸਕੇ। ਹੋ ਸਕਦਾ ਉਹ ਪੇਸ਼ੈਂਟਸ ਦੇ ਉੱਤੇ ਪਾ ਦੇਣ, ਹੋ ਸਕਦਾ ਹੈ ਵੀ ਉਹ ਆਪਣੇ ਉੱਤੇ ਜਿਹੜਾ ਉਹ ਯੂਜ਼ ਕਰ ਸਕਣ। ਜੇ ਤੁਹਾਡੇ ਕੋਲ ਵਾਧੂ ਇੱਦਾਂ ਦਾ ਚੀਜ਼ ਹੈਗੀ ਆ ਤੇ ਆਪਣੇ ਨਜ਼ਦੀਕੀ ਹਸਪਤਾਲ ਦੇ ਵਿੱਚ ਇਸ ਨੂੰ ਜ਼ਰੂਰ ਤੁਸੀਂ ਦਾਨ ਵੀ ਜਿਹੜਾ ਉਹ ਕਰਕੇ ਆਓ, ਕਿਉਂਕਿ ਇਸ ਟਾਈਮ ਫਰੰਟ ਲਾਈਨ ਦੇ ਉੱਤੇ ਉਹ ਸਭ ਤੋਂ ਵੱਧ ਜਿਹੜੇ ਉਹ ਯੂਜ਼ ਕਰ ਰਹੇ ਨੇ। ਕੱਪੜੇ ਦੇ ਮਾਸਕ ਦਾ ਤਾਂ ਚਲੋ ਇੱਦਾਂ ਆ ਵੀ ਬਾਅਦ ਦੇ ਵਿੱਚ ਇਸ ਨੂੰ ਆਪਾਂ ਧੋ ਕੇ ਰੀਯੂਜ਼ ਵੀ ਜਿਹੜਾ ਮੇ ਬੀ ਆਈ ਡੋਂਟ ਨੋ ਇਹ ਡਾਕਟਰਾਂ ਦੇ ਕੋਲੋਂ ਤੁਸੀਂ ਪੁੱਛ ਸਕਦੇ ਆ ਵੀ ਇਸ ਨੂੰ ਰੀਯੂਜ਼ ਕਰ ਲੈਣਾ ਚਾਹੀਦਾ ਹੈ ਧੋ ਕੇ ਕਿ ਨਹੀਂ, ਪਰ ਇੱਕ ਵਾਰੀ ਕਨਫਰਮ ਜਿਹੜਾ ਉਹ ਤੁਸੀਂ ਜ਼ਰੂਰ ਕਰ ਲਿਓ। ਪਰ ਜਿਹੜੇ ਬਣਾ ਰਹੇ ਨੇ ਜੇ ਉਹ ਤੁਸੀਂ ਕੁਛ ਹਿੱਸਾ ਉਸ ਦੇ ਵਿੱਚੋਂ ਉਹਨਾਂ ਨੂੰ ਦਾਨ ਕਰ ਸਕਦੇ ਹੋ ਤਾਂ ਉਹਨਾਂ ਦੇ ਲਈ ਕਿਤੇ ਨਾ ਕਿਤੇ ਜਿਹੜਾ ਹੈ ਸੁੱਖ ਦਾ ਸਾਹ ਜਿਹੜਾ ਉਹ ਆਵੇਗਾ ਜੀ। ਬਿਲਕੁਲ। ਹੁਣ ਆਪਾਂ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹਾਜ਼ਰ ਹੁੰਦੇ ਆ ਟਰੱਕਿੰਗ ਦੀਆਂ ਜਿਹੜੀਆਂ ਹੋਰ ਜਿਹੜੀਆਂ ਖਬਰਾਂ ਆ ਇਹ ਲੈ ਕੇ, ਟਰੱਕਿੰਗ ਦੇ ਉੱਤੇ ਕਿਸ ਤਰੀਕੇ ਦਾ ਜਿਹੜਾ ਉਹ ਅਸਰ ਜਿਹੜਾ ਇਸ ਦਾ ਪਿਆ ਹੈਗਾ ਉਹ ਆਪਾਂ ਸਾਂਝਾ ਕਰਾਂਗੇ ਜੀ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਵੇ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094।
ਭਾਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨੌਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਿਹਾ ਘਰ ਤਾਂ ਆਪਾਂ ਲੈ ਲਿਆ ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਇਸ ਟਾਈਮ ਵੱਡੀ ਸੇਲ ਚੱਲ ਰਹੀ ਆ ਤੇ ਗਾਰੰਟੀਡ ਗੁੱਡ ਡੀਲ ਦੇਣਗੇ। ਇਸ ਮੌਕੇ ਸੋਫਾ ਖਰੀਦਣ ਦੇ ਨਾਲ ਲਵ ਸੀਟ ਬਿਲਕੁਲ ਫ੍ਰੀ ਤੇ ਹੋਰ ਵੀ ਬਹੁਤ ਸਾਰੀਆਂ ਦਿਲਕਸ਼ ਡੀਲਸ ਚੱਲ ਰਹੀਆਂ ਹਨ। ਨਾਲੇ ਫਾਈਨੈਂਸ ਵੀ ਕਰਦੇ ਆ, 6 ਮਹੀਨੇ ਦਾ, 12 ਮਹੀਨੇ ਦਾ, 18 ਮਹੀਨੇ ਦਾ, ਉਹ ਵੀ 0 ਇੰਟਰਸਟ ਦੇ ਉੱਤੇ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ ਸੈਕਰਾਮੈਂਟੋ, 9165500758 916 550 0758 ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ। ਤੇ ਆਪਣੇ ਨਾਲ ਜਿਹੜੇ ਹਰਜੋਤ ਸਿੰਘ ਜੀ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਇਸ ਟਾਈਮ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸੋ ਆਪਾਂ ਸਾਰੇ ਜਣੇ ਜਾਣਦੇ ਹਾਂ ਵੀ ਟਰੱਕਿੰਗ ਦੇ ਉੱਤੇ ਡੈਫੀਨੇਟਲੀ ਜਿਹੜਾ ਕਰੋਨਾ ਵਾਇਰਸ ਦਾ ਕਾਫੀ ਜ਼ਿਆਦਾ ਜਿਹੜਾ ਉਹ ਅਸਰ ਰਿਹਾ ਆ। ਆਪਾਂ ਸੁਣਦੇ ਰਹੇ ਹਾਂ ਲਗਾਤਾਰ ਲੋਕਾਂ ਦੇ ਦੁਆਰਾ, ਟਰੱਕਰਸ ਦੇ ਦੁਆਰਾ ਵੀ ਉਹ ਕਈ ਥਾਵਾਂ ਦੇ ਉੱਤੇ ਜਾਂਦੇ ਨੇ, ਉੱਥੇ ਉਹਨਾਂ ਨੂੰ ਜਿਹੜਾ ਸਹੀ ਤਰੀਕੇ ਦੇ ਨਾਲ ਕਹਿ ਲਓ ਵੀ ਰੈਸਟ ਰੂਮ ਵੀ ਬੰਦ ਆ, ਖਾਣ ਪੀਣ ਦਾ ਸਮਾਨ ਵੀ ਜਿਹੜਾ ਕਈ ਵਾਰੀ ਘੱਟ ਆ। ਬਹੁਤ ਸਾਰੀਆਂ ਇੱਦਾਂ ਦੀਆਂ ਸ਼ਿਕਾਇਤਾਂ ਵੀ ਸੁਣਨ ਨੂੰ ਮਿਲੀਆਂ। ਕਈ ਥਾਵਾਂ ਤੋਂ ਪੋਜ਼ੀਟਿਵ ਨਿਊਜ਼ਾਂ ਵੀ ਆਪਾਂ ਨੂੰ ਮਿਲ ਰਹੀਆਂ ਵੀ ਟਰੱਕਰਸ ਦੇ ਲਈ ਆਹ ਕੁਛ ਵੀ ਜਿਹੜਾ ਨਾਲ ਦੇ ਨਾਲ ਕਈ ਥਾਵਾਂ ਦੇ ਉੱਤੇ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਲੰਗਰ ਵੀ ਲਾਏ ਜਾ ਰਹੇ, ਸੈਨੀਟਾਈਜ਼ਰ ਦਿੱਤੇ ਜਾ ਰਹੇ ਆ। ਹੁਣ ਇੱਕ ਜਗ੍ਹਾ ਜਿਹੜੇ ਕਹਿੰਦੇ ਹੈਗੇ ਮਾਸਕ ਦੇਣੇ ਹੈਗੇ ਆ ਜੀ। ਜੀ ਬਿਲਕੁਲ ਜੀ, ਇਹ ਆਪਣਾ ਲੈਥਰਪ ਦੇ ਵਿੱਚ ਜਿਹੜੀ ਸੇਵਾ ਕੀਤੀ ਜਾ ਰਹੀ ਆ ਔਰ ਇਹ ਜਿਹੜੀ ਸੇਵਾ ਹੈਗੀ ਆ ਸਹਾਇਤਾ ਦੇ ਨਾਲ ਮਿਲ ਕੇ ਕੀਤੀ ਜਾ ਰਹੀ ਹੈ। ਸਨਰਾਈਜ਼ ANA ਪਾਰਕਿੰਗ ਯਾਰਡ ਜਿਹੜਾ ਹੈਗਾ ਫ੍ਰੈਂਚ ਕੈਂਪ ਦੇ ਵਿੱਚ ਰੌਕ ਰੋਡ ਤੇ, ਉੱਥੇ ਇਹ ਜਿਹੜੇ ਮਾਸਕ ਦਿੱਤੇ ਜਾ ਰਹੇ ਆ ਬੜੀ ਲਿਮਿਟਡ ਕੁਆਂਟਿਟੀ ਹੈਗੀ ਆ। ਸੋ 1 ਡਰਾਈਵਰ 1 ਮਾਸਕ ਦਾ ਉਹਨਾਂ ਦੀ ਹੈਗੀ ਆ ਤੇ ਡਰਾਈਵਰ ਜਿਹੜੇ ਆ ਉਹ ਜ਼ਰੂਰ ਪ੍ਰੈਜ਼ੈਂਟ ਹੋਣੇ ਚਾਹੀਦੇ। ਜੇ ਤੁਸੀਂ ਮਾਸਕ ਲੈਣਾ ਆ ਤਾਂ ਤੁਸੀਂ ਉੱਥੇ ਪ੍ਰੈਜ਼ੈਂਟ ਹੋਣੇ ਚਾਹੀਦੇ ਆ। ਸੋ ਪਲੀਜ਼ ਜੇ ਤੁਹਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਆ ਤੇ 9162466088 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਆ। ਤੇ ਕੱਲ ਫਰਾਈਡੇ ਨੂੰ April 3 12 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਜਿਹੜਾ ਉੱਥੇ ਮਾਸਕ ਜਿਹੜੇ ਆ ਦਿੱਤੇ ਜਾਣਗੇ ਫ੍ਰੈਂਚ ਕੈਂਪ ਦੇ ਵਿੱਚ। ਫ੍ਰੈਂਚ ਕੈਂਪ 'ਚ ਐਗਜ਼ੈਕਟ ਲੋਕੇਸ਼ਨ ਸਟਾਕਟਨ ਦੇ ਲਾਗੇ ਜੀ। ਇਹ ਹੈਗਾ ਜੀ 865 ਈਸਟ ਰੌਕ ਰੋਡ ਫ੍ਰੈਂਚ ਕੈਂਪ, ਜਿਹੜਾ ਸਨਰਾਈਜ਼ ਤੇ ANA ਦਾ ਪਾਰਕਿੰਗ ਯਾਰਡ ਹੈਗਾ ਉੱਥੇ ਜੀ।
ਸੋ ਰਮਨ ਜੀ, ਅਗਲੀ ਖਬਰ ਵੱਲ ਆਈਏ। ਵਾਲਮਾਰਟ ਜਿਹੜਾ ਹੈ ਇੱਕ ਬੈਥਲਹੈਮ ਪੈਂਸਿਲਵੇਨੀਆ ਦੇ ਵਿੱਚ ਕਹਿੰਦੇ ਵੀ ਵਾਲਮਾਰਟ ਦਾ ਡਿਸਟ੍ਰੀਬਿਊਸ਼ਨ ਸੈਂਟਰ ਜਿਹੜਾ ਆ ਉਹ ਸ਼ਟ ਡਾਊਨ ਕਰਤਾ ਕਿਉਂਕਿ ਉਹਨਾਂ ਦੇ 9 EMPLOYEE ਜਿਹੜੇ ਆ ਪੋਜ਼ਿਟਿਵ COVID-19 'ਚ ਪਾਏ ਗਏ ਆ। ਜੀ ਬਿਲਕੁਲ, ਇਹ ਸਿਚੁਏਸ਼ਨ ਜਿਹੜੀ ਆ ਹੁਣ, ਕਿਉਂਕਿ ਐਨੀਵੇ ਜਿਹੜੇ ਹੁਣ ਫਰੰਟ ਲਾਈਨ ਤੇ ਕੰਮ ਕਰਦੇ ਹੈਗੇ ਆ, ਕਿਉਂਕਿ ਉਹਨਾਂ ਦੇ ਵਿੱਚ ਜਿਹੜੀ ਇਹ ਸਿਚੁਏਸ਼ਨ ਹੈਗੀ ਆ ਜ਼ਿਆਦਾ ਹੈਗੀ ਆ ਔਰ ਜ਼ਿਆਦਾ ਚਾਂਸਸ ਹੈਗੇ ਆ ਉਹਨਾਂ ਦੇ ਇਹਨੂੰ ਕੈਚ ਕਰਨ ਦੇ। ਸੋ ਬਹੁਤ ਜਿਹੜੇ ਵੇਅਰ ਹਾਊਸਿਸ ਹੈਗੇ ਆ ਉਹਨਾਂ ਦੇ ਵਿੱਚ ਇਹ ਸਿਚੁਏਸ਼ਨ, ਇਹ ਪ੍ਰੋਬਲਮ ਆ ਰਹੀ ਹੈਗੀ ਆ ਔਰ ਜਿਹਦੇ ਵਿੱਚ ਕੀ ਲੋਕੀ ਜਿਹੜੇ ਆ ਉਹ ਕਿਉਂਕਿ ਕਲੋਜ਼ਲੀ ਕੰਮ ਕਰਦੇ, ਇੱਕ ਇਨਵਾਇਰਮੈਂਟ 'ਚ ਕੰਮ ਕਰਦੇ ਆ। ਔਰ ਹੁਣ ਥੋੜ੍ਹੀ ਜਿਹੀ ਇਹ ਵੀ ਹਰਜੋਤ ਭਾਜੀ ਸਿਚੁਏਸ਼ਨ ਬਣੀ ਆ ਕਿ ਜਿੱਥੇ ਆਪਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਇਹ ਏਅਰਬੋਰਨ ਹੋ ਸਕਦੀ ਆ ਜਾਂ ਇੱਕ ਦੂਜੇ ਨਾਲ ਗੱਲ ਕਰਨਾ ਜਿਹੜੀ ਆ ਇਹ ਕੰਟੈਮੀਨੇਸ਼ਨ ਹੋ ਸਕਦੀ ਆ। ਸੋ ਇਸ ਕਰਕੇ ਬੜੀ ਅਨਸਰਟਨਿਟੀ ਜਿਹੜੀ ਬਣੀ ਹੋਈ ਆ, ਕਿਉਂਕਿ ਜਿੰਨੀਆਂ ਵੀ ਨਿਊਜ਼ ਆਪਾਂ ਸੁਣਦੇ ਹੈਗੇ ਆ। ਔਰ ਇਹ ਵੀ ਇੱਕ ਗੱਲ ਹੈਗੀ ਆ ਕਿ ਪਲੀਜ਼ ਸਾਰਿਆਂ ਨੂੰ ਰਿਕੁਐਸਟ ਕਰਨੀ ਚਾਹੁੰਦਾ ਕਿ ਆਪਾਂ ਨਾ ਨਿਊਜ਼ ਦੀ ਹੈਡਲਾਈਨ ਪੜ੍ਹ ਕੇ ਤੇ ਉਹਨੂੰ ਸ਼ੇਅਰ ਕਰ ਦਿੰਦੇ ਆ, ਆਪਾਂ ਕਦੀ ਨਿਊਜ਼ ਨੂੰ ਪੂਰੀ ਪੜ੍ਹਦੇ ਨਹੀਂਗੇ ਥੱਲੇ ਤੱਕ ਕਿ ਇਹਦੇ ਵਿੱਚ ਐਕਚੁਅਲ ਦੇ ਵਿੱਚ ਕੀ ਲਿਖਿਆ ਆ। ਸੋ ਬਹੁਤ ਜ਼ਿਆਦਾ ਜਿਹੜੀ ਨਿਊਜ਼ ਹੈਗੀ ਆ ਉਹ ਸ਼ੇਅਰ ਹੋ ਰਹੀ ਹੈ, ਜਿਹੜੀ ਕਿ ਜਸਟ ਫਰੰਟ ਲਾਈਨ ਪੜ੍ਹ ਕੇ ਹੀ ਠਾ ਦੇਣੀ ਸ਼ੇਅਰ ਹੋ ਜਾਂਦੀ ਹੈ, ਉਹਨੂੰ ਅੱਗੇ ਗੱਲ ਨਹੀਂ ਕੀਤੀ ਜਾਂਦੀ। ਜੀ, ਇੱਕ ਹੋਰ ਟਰੱਕਿੰਗ ਦੀ ਨਿਊਜ਼ ਸੀ, ਸ਼ਾਇਦ ਨਵੇਂ ਡਰਾਈਵਰ ਦੇ ਨਾਲ ਵੀ ਜਿਹੜਾ ਦੂਸਰਾ ਡਰਾਈਵਰ ਬੈਠਾ ਹੁੰਦਾ ਉਹਦੀ ਜ਼ਰੂਰਤ ਨਹੀਂ, FMCSA ਨੇ ਕੁਛ ਇੱਦਾਂ ਦੀ ਸੀਗੀ ਕਿਤੇ ਨਿਊਜ਼। ਹਾਂਜੀ ਹਾਂਜੀ, ਇਹ ਜਿਹੜਾ ਇੱਕ ਰਿਕੁਆਇਰਮੈਂਟ ਹੁੰਦੀ ਆ ਕਿ ਜਦੋਂ ਤੁਸੀਂ ਨਵਾਂ ਲਾਇਸੈਂਸ ਲੈਂਦੇ ਆ ਤੇ ਜਿਹੜੇ ਐਕਚੁਅਲੀ ਆਪਣੇ ਜਿਹੜੇ ਸਕੂਲ ਹੈਗੇ ਆ ਉਹਨਾਂ ਦੇ ਜਿਹੜੇ ਬਾਹਰ ਲਾਇਸੈਂਸ ਲੈਂਦੇ ਉਹਨਾਂ ਦੇ ਵਿੱਚ ਇਹ ਜਾਰੀ ਨਹੀਂ ਹੁੰਦੀ ਇਹ ਲੋੜ ਜਿਹੜੀ ਆ। ਜਿਹੜਾ ਜਿੱਦਾਂ ਵੱਡੀਆਂ ਕੰਪਨੀਆਂ ਜਿਹੜੀਆਂ ਸਵਿਫਟ ਆ ਉਹਨਾਂ ਦੀਆਂ ਜਿਹੜੀਆਂ ਅੰਦਰ ਜਿਹੜੇ ਉਹ ਲਾਇਸੈਂਸ ਦਵਾਉਂਦੇ ਉਹਨਾਂ ਦੇ ਵਿੱਚ ਇਹ ਰਿਕੁਆਇਰਮੈਂਟ ਹੁੰਦੀ ਆ ਕਿ ਜਿਹੜਾ ਟਰੱਕ ਨਵਾਂ ਲਾਇਸੈਂਸ ਹੈਗਾ ਉਹਦੇ ਨਾਲ ਇੱਕ ਕਲਾਸ A ਲਾਇਸੈਂਸ ਅਗਲੀ ਸੀਟ ਤੇ ਪੈਸੇਂਜਰ ਸੀਟ ਤੇ ਬੈਠਾ ਹੋਣਾ ਚਾਹੀਦਾ। ਸੋ ਉਹ ਰਿਕੁਆਇਰਮੈਂਟ ਹੁਣ ਜਿਹੜੀ ਆ ਉਹ 30 ਜੂਨ ਤੱਕ ਉਹਨੂੰ ਖਤਮ ਕਰ ਦਿੱਤਾ ਗਿਆ। ਪਰ ਜਿਹੜਾ ਡਰਾਈਵਰ ਹੈਗਾ ਆ ਕਲਾਸ A ਲਾਇਸੈਂਸ ਉਹ ਕੈਬ ਦੇ ਵਿੱਚ ਹੋਣਾ ਚਾਹੀਦਾ, ਜ਼ਰੂਰੀ ਨਹੀਂ ਕਿ ਉਹ ਸੀਟ ਤੇ ਬੈਠਾ ਹੋਵੇ। ਸੋ ਉਹ ਇੱਕ ਫਲੈਕਸੀਬਿਲਿਟੀ ਦਿੱਤੀ ਗਈ ਆ ਸਿਰਫ ਉਸ ਕੰਪਨੀਆਂ ਨੂੰ ਜਿਹੜੀਆਂ ਕਿ ਇਹ ਪ੍ਰੋਟੋਕਾਲ ਯੂਜ਼ ਕਰਦੀਆਂ ਸੀਗੀਆਂ ਪਹਿਲਾਂ। ਜੀ ਹਰਜੋਤ ਭਾਜੀ, ਇੱਕ ਜਿਹੜਾ ਦੂਸਰਾ FMCSA ਨੇ ਗਾਈਡੈਂਸ ਜਿਹੜੀ ਇਸ਼ੂ ਕੀਤੀ ਆ, ਜਿਹੜੇ ਮੈਨੂੰ ਬਹੁਤ ਇਸ ਵੇਲੇ ਕੁਐਸਚਨਸ ਇਹਦੇ ਬਾਰੇ 'ਚ ਆਉਂਦੇ ਆ ਕਿ ਡਰੱਗ ਟੈਸਟਿੰਗ ਦੇ ਬਾਰੇ ਦੇ ਵਿੱਚ। ਸੋ ਡਰੱਗ ਟੈਸਟਿੰਗ ਦੇ ਲਈ ਉਹਨਾਂ ਨੇ ਨਵੀਆਂ ਗਾਈਡਲਾਈਨਸ ਇਸ਼ੂ ਕੀਤੀਆਂ ਹੈਗੀਆਂ ਜਿਹੜੀਆਂ ਕਿ ਅਗੇਨ ਆਪਣੇ 30 ਜੂਨ ਤੱਕ ਜਿਹੜੀਆਂ ਇਹ ਲਾਗੂ ਰਹਿਣਗੀਆਂ। ਸੋ ਇਹਦੇ ਵਿੱਚ ਪਹਿਲੀ ਜਿਹੜੀ ਚੀਜ਼ ਹੈਗੀ ਆ ਕਿ ਪ੍ਰੀ ਇੰਪਲੋਇਮੈਂਟ ਟੈਸਟ ਜਿਹੜਾ ਕਿ ਉਹ ਤੁਸੀਂ ਕਿਵੇਂ ਕਰਨਾ ਹੈਗਾ ਵੀ ਪ੍ਰੀ ਇੰਪਲੋਇਮੈਂਟ ਟੈਸਟ ਜਿਹੜਾ ਆ ਜਦੋਂ ਤੁਸੀਂ ਕਿਸੇ ਡਰਾਈਵਰ ਨੂੰ ਹਾਇਰ ਕਰਦੇ ਆ ਤੇ ਜਿਹੜਾ ਇਹਦੇ ਵਿੱਚ ਉਹਨਾਂ ਨੇ ਇੱਕ ਗੱਲ ਕੀਤੀ ਆ ਕਿ ਜਿਹੜਾ ਕਿ ਕੋਈ ਵੀ ਟੈਸਟ ਜਿਹੜਾ ਤੁਸੀਂ ਡਰਾਈਵਰ ਹਾਇਰ ਕਰਨਾ ਆ ਜਿੰਨਾ ਚਿਰ ਉਹਦਾ ਨੈਗੇਟਿਵ ਨਹੀਂ ਆਉਂਦਾ ਤਾਂ ਤੁਸੀਂ ਉਹਨੂੰ ਕੋਈ ਵੀ ਸੇਫਟੀ ਸੈਂਸਿਟਿਵ ਫੰਕਸ਼ਨ ਜਿਹੜੇ ਆ ਜਾਂ ਮਤਲਬ ਡਰਾਈਵਿੰਗ ਜਿੱਦਾਂ ਕਹਿ ਲਓ ਵੀ ਉਹ ਨਹੀਂ ਕਰਨ ਦੇ ਸਕਦੇ, ਉਹਦੇ ਉੱਤੇ ਕੋਈ ਐਗਜ਼ਾਮਸ਼ਨ ਨਹੀਂ ਹੈਗੀ। ਪਰ ਇਹਦੇ ਵਿੱਚ ਇਹ ਦਿੱਤਾ ਗਿਆ ਕਿ ਜੇ ਤੁਸੀਂ ਡਰਾਈਵਰ ਹਾਇਰ ਕਰਦੇ ਆ ਔਰ ਤੁਸੀਂ ਵੈਰੀਫਾਈ ਕਰ ਸਕਦੇ ਆ ਕਿ ਉਹਦਾ ਡਰਾਈਵਰ ਦਾ ਪਿਛਲੇ 30 ਡੇਜ਼ ਦੇ ਵਿੱਚ ਟੈਸਟ ਹੋਇਆ ਹੈਗਾ ਔਰ ਉਹ ਡਰਾਈਵਰ ਜਿਹੜਾ ਆ ਪਿਛਲੇ 6 ਮਹੀਨੇ ਦੇ ਵਿੱਚ ਉਹਨੇ ਜਿਹੜਾ ਕੰਟਰੋਲ ਸਬਸਟੈਂਸ ਦਾ ਟੈਸਟ ਕੀਤਾ ਹੈਗਾ ਤੇ ਉਹ ਡਰਾਈਵਰ ਪਿਛਲੇ 12 ਮਹੀਨਿਆਂ ਦੇ ਵਿੱਚ ਜਿਹੜਾ ਰੈਂਡਮ ਡਰੱਗ ਟੈਸਟ ਦੇ ਵਿੱਚ ਇਨਵੋਲਵ ਰਿਹਾ ਪਿਛਲੀ ਜੌਬ ਤੇ। ਜੇ ਇਹ ਚੀਜ਼ਾਂ ਤੁਸੀਂ ਵੈਰੀਫਾਈ ਕਰ ਸਕਦੇ ਆ ਤਾਂ ਤੁਸੀਂ ਉਹਨੂੰ ਉਹ ਹਾਇਰ ਕਰ ਸਕਦੇ ਆ for the time being right now until June 30th. So ਉਸ ਤੋਂ ਬਾਅਦ ਜਿਹੜੀ ਹੈਗੀ ਆ ਰੈਂਡਮ ਡਰੱਗ ਟੈਸਟ ਦੀ ਹੈਗੀ ਆ। ਰੈਂਡਮ ਡਰੱਗ ਟੈਸਟ ਜਿਹੜਾ ਹੈਗਾ ਉਹ ਰਿਕੁਆਇਰਡ ਹੈਗਾ ਆ ਤੁਹਾਡਾ ਜਿਹੜਾ 50% ਕੰਪਲੀਸ਼ਨ ਤੇ 10% ਐਕਸਪੋਜ਼ਰ ਵਾਸਤੇ ਜਿਹੜਾ ਉਹ ਰਿਕੁਆਇਰਡ ਹੈਗਾ। ਪਰ ਉਹਦੇ ਵਿੱਚ ਜੇ ਤੁਹਾਡਾ ਡਰੱਗ ਟੈਸਟ ਜਿਹੜਾ ਆ ਉਹ ਇਸ ਵੇਲੇ ਰੈਂਡਮ ਡਰੱਗ ਟੈਸਟ ਦੀ ਤੁਹਾਨੂੰ ਲੈਟਰ ਆ ਜਾਂਦਾ ਹੈ ਜਾਂ ਤੁਹਾਨੂੰ ਕਾਲ ਆ ਜਾਂਦੀ ਹੈ ਕੁਛ ਵੀ ਆ, ਤੁਹਾਨੂੰ ਜਿਹੜੀ ਉਹ ਰਿਕੁਆਇਰਮੈਂਟ ਆ ਉਹ ਪੂਰੀ ਕਰਨੀ ਪੈਣੀ ਆ। ਪਰ ਕਿਸੇ ਚਾਂਸ ਕਰਕੇ ਕਿਸੇ ਰੀਜ਼ਨ ਕਰਕੇ ਤੁਸੀਂ ਬਿਕੋਜ਼ ਆਫ COVID-19 ਜੇ ਤੁਸੀਂ ਨੈਸ਼ਨਲ ਐਮਰਜੈਂਸੀ ਦੇ ਕੈਰੀਅਰ ਹੈਗੇ ਆ ਤੇ ਤੁਸੀਂ ਉਹ ਪਰਫਾਰਮ ਨਹੀਂ ਕਰ ਪਾ ਰਹੇ ਤੇ ਉਸ ਸਿਲਸਿਲੇ ਦੇ ਵਿੱਚ ਤੁਹਾਨੂੰ ਜਿਹੜਾ ਆ ਉਹਦਾ ਜਿਹੜਾ ਤੁਸੀਂ ਉਹਨੂੰ ਅੱਗੇ ਪਾਉਣਾ ਆ ਉਹਦੇ ਲਈ ਤੁਹਾਨੂੰ ਪ੍ਰੋਪਰ ਸਾਰਾ ਲਿਖ ਕੇ ਰੱਖਣਾ ਪੈਣਾ ਵੀ ਕੀ ਸਿਚੁਏਸ਼ਨ ਸੀ, ਕੀ ਹੋਇਆ ਸੀ ਤੇ ਕਿਉਂ ਕੀਤਾ ਆ ਜੀ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਬੜੀ ਮਤਲਬ ਕਿ ਜ਼ਰੂਰੀ ਹੈਗੀ ਆ ਕਿਉਂਕਿ ਬਾਅਦ ਦੇ ਵਿੱਚ ਜਦੋਂ ਆਡਿਟ ਆਉਣੇ ਹੈਗੇ ਆ ਉਦੋਂ ਇਹ ਚੀਜ਼ਾਂ ਬਹੁਤ ਜ਼ਰੂਰੀ ਹੋਣੀਆਂ। ਸੋ ਕੋਈ ਵੀ ਚੀਜ਼ ਤੁਸੀਂ ਅੱਜ ਕਰਦੇ ਆ ਉਹਦੇ ਲਈ ਪ੍ਰੋਪਰ ਰਾਈਟ ਅਪ ਪੂਰੀ ਜਿਹੜੀ ਆਪਣਾ ਇੱਕ ਪੂਰਾ ਰਾਈਟ ਅਪ ਬਣਾ ਕੇ ਉਹ
ਦੂਸਰਾ ਹੈਗਾ ਜੀ ਪੋਸਟ ਐਕਸੀਡੈਂਟ ਟੈਸਟਿੰਗ ਜਿਹੜਾ ਹੈਗਾ। ਸੋ ਕੈਰੀਅਰਸ ਆਰ ਰਿਕੁਆਇਰਡ ਟੂ ਟੈਸਟ ਈਚ ਡਰਾਈਵਰ ਫॉर ਅਲਕੋਹਲ ਜਿਹੜਾ ਹੈਗਾ 8 ਘੰਟੇ ਤੱਕ ਜਿਹੜਾ ਤੁਹਾਡਾ ਅਲਕੋਹਲ ਦਾ ਟੈਸਟ ਹੋਣਾ ਚਾਹੀਦਾ ਆ, ਤੇ 32 ਘੰਟੇ ਤੱਕ ਤੁਹਾਡਾ ਕੰਟਰੋਲ ਸਬਸਟੈਂਸਸ ਦਾ ਟੈਸਟ ਹੋਣਾ ਚਾਹੀਦਾ ਜੇ ਤੁਹਾਡਾ ਐਕਸੀਡੈਂਟ ਹੋਇਆ ਆ। ਕਿਸੇ ਰੀਜ਼ਨ ਕਰਕੇ ਜੇ ਤੁਸੀਂ ਇਹ ਪੂਰੇ ਨਹੀਂ ਕਰ ਸਕਦੇ ਇੰਨਾ ਦਿਨਾਂ ਦੇ ਵਿੱਚ ਅੰਟਿਲ 30 ਜੂਨ ਤੱਕ, ਤੇ ਤੁਸੀਂ ਉਹਨੂੰ ਜੇ ਪੋਸਟਪੋਨ ਕਰਦੇ ਆ ਤਾਂ ਉਹਦਾ ਵੈਲਿਡ ਰੀਜ਼ਨ ਜਿਹੜਾ ਤੁਹਾਡਾ ਰਿਟਨ ਇੰਸੀਡੈਂਟ ਰਿਪੋਰਟ ਪੂਰੀ ਲਿਖਣੀ ਪੈਣੀ ਹੈ ਤੁਹਾਨੂੰ, ਤਾਂ ਕਿ ਜਦੋਂ ਕੱਲ ਨੂੰ ਤੁਹਾਡਾ ਜਿਹੜਾ ਆਡਿਟ ਹੋਵੇ ਉਹਦੇ ਵਿੱਚ ਤੁਸੀਂ ਕਲੀਅਰਲੀ ਇਹ ਚੀਜ਼ ਜਿਹੜੀ ਆ ਇਹ ਦੱਸ ਜੀ। ਸੋ ਬਿਲਕੁਲ ਸਰੋਤਿਓ, ਤੁਸੀਂ ਜੇ ਤੁਹਾਡਾ ਵੀ ਕੋਈ ਟਰੱਕਿੰਗ ਨਾਲ ਰਿਲੇਟਡ ਕੁਐਸਚਨ ਆ ਪਲੀਜ਼ ਉਹਦੇ 'ਤੇ ਫੋਕਸ ਰੱਖਿਓ। ਅਸੀਂ ਥੋੜ੍ਹੀਆਂ ਕਾਲ ਲੈ ਸਕਦੇ ਹਾਂ, ਥੋੜ੍ਹੇ ਜਿਹੇ ਮਿੰਟ ਸਾਡੇ ਕੋਲ ਹੈਗੇ ਆ। ਪੰਜਾਬੀ ਰੇਡੀਓ USA ਦਾ ਸਾਡੇ ਸਟੂਡੀਓ ਦਾ ਨੰਬਰ 408 272 5200 'ਤੇ ਤੁਸੀਂ ਹੁਣ ਕਾਲ ਕਰ ਸਕਦੇ ਜੇ ਟਰੱਕਿੰਗ ਨਾਲ ਰਿਲੇਟਡ ਤੁਹਾਡਾ ਕੁਐਸਚਨ ਹੈਗਾ, ਕਿਉਂਕਿ ਬਾਕੀ ਇਸ਼ੂਜ਼ 'ਤੇ ਆਪਾਂ ਬਹੁਤ ਡਿਸਕਸ ਕਰਦੇ ਰਹਿੰਦੇ ਹਾਂ। ਇੱਕ ਰਮਨ ਜੀ, ਆਪਾਂ ਥੋੜ੍ਹਾ ਸੇਫਟੀ ਦੀ ਗੱਲ ਕਰਦੇ ਜਾਈਏ। ਫ੍ਰਿਜ਼ਨੋ ਦੇ ਲਾਗੇ ਮਡੇਰਾ ਦੇ ਵਿੱਚ ਇੱਕ ਟਰੱਕ ਸਟਾਪ ਦੇ ਉੱਤੇ ਵੀ ਉਹਨਾਂ ਦਾ EMPLOYEE ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਇਆ ਗਿਆ ਸੀ। ਸੋ ਜਿਹੜੇ ਟਰੱਕਰ ਵੀਰ ਹੈਗੇ, ਖਾਸ ਕਰਕੇ ਟਰੱਕ ਸਟਾਪਸ 'ਤੇ ਜਾਂਦੇ ਆ, ਗੈਸ ਪਵਾਉਂਦੇ ਆ, ਉੱਥੇ ਨਹਾਉਂਦੇ ਆ ਜਾਂ ਕੁਛ ਵੀ ਲੈਂਦੇ ਆ, ਉਹਨਾਂ ਲਈ ਥੋੜ੍ਹਾ ਸੇਫਟੀ ਦਾ ਜੇ ਡਿਸਕਸ ਕਰ ਲਈਏ। ਬਿਲਕੁਲ ਜੀ ਹਰਜੋਤ ਭਾਜੀ, ਜਿਹੜਾ ਇੱਕ ਖਾਸ ਕਰਕੇ ਕਿਹਾ ਜਾਂਦਾ ਕਿ ਮਾਸਕ ਤੁਸੀਂ ਪਾ ਕੇ ਜਾਓ ਜਾਂ ਮੂੰਹ ਢੱਕ ਕੇ ਜਾਓ, ਮੇਰੇ ਖਿਆਲ ਉਹ ਕੇਜਰੀਵਾਲ ਵਾਲਾ ਜਿਹੜਾ ਮਫਲਰ ਆ ਮੂੰਹ ਤੇ ਉਹ ਸਾਰਿਆਂ ਨਾਲੋਂ ਕਾਰਗਰ ਆ ਇਸ ਵੇਲੇ ਜੀ। ਸੋ ਮੂੰਹ ਨੂੰ ਜਿਹੜਾ ਤੁਸੀਂ ਢੱਕ ਕੇ ਜਾਓ, ਡੈਫੀਨੇਟਲੀ ਕੋਈ ਗੱਲ ਨਹੀਂ। ਕਿਹਾ ਜਾਂਦਾ ਹੈ ਕਿ ਮਾਸਕ ਲੈਣ ਦੀ ਲੋੜ ਨਹੀਂ ਹੈਗੀ, ਮਾਸਕ ਨਾ ਲਾਓ ਚਾਹੇ, ਲੇਕਿਨ ਮੂੰਹ ਢੱਕ ਕੇ ਜਾਓ ਆਪਣਾ। ਬਹੁਤਿਆਂ ਦੇ ਪਰਨਾ ਹੁੰਦਾ ਕੋਲ ਛੋਟਾ, ਉਹ ਵੀ ਕਰ ਸਕਦੇ ਆ, ਪਰਨਾ ਲਪੇਟ ਲਓ, ਕੁਛ ਵੀ ਕਰ ਸਕਦੇ ਆ। ਇਹ ਦੇਖੋ ਜਿਹੜੀ ਸੇਫਟੀ ਆ ਉਹ ਬਹੁਤ ਜ਼ਰੂਰੀ ਆ। ਸੇਫਟੀ ਤੋਂ ਬਿਨਾਂ ਜਿਹੜਾ ਆ ਇਹ ਲਵ ਟਰੱਕ ਸਟਾਪ ਹੈਗਾ ਮਡੇਰੇ ਦੇ ਵਿੱਚ, ਜਿਹੜਾ ਬ੍ਰਾਂਡ ਨਿਊ ਖੁੱਲਿਆ ਹੈਗਾ। ਸੋ ਉਹਨਾਂ ਨੇ 2 ਦਿਨ ਉਹ ਪਿਛਲੇ ਸੈਟਰਡੇ ਤੇ ਸੰਡੇ 2 ਦਿਨ ਉਹਨਾਂ ਨੇ ਬੰਦ ਰੱਖ ਕੇ ਉਹਨੂੰ ਪੂਰਾ ਸਾਫ਼ ਕੀਤਾ ਹੈ, ਉਹਨੂੰ ਪੂਰਾ ਉਹਦੀ ਕਲੀਨ ਕਰਕੇ ਤੇ ਫਿਰ ਮੰਡੇ ਨੂੰ ਸਵੇਰੇ ਖੁੱਲਿਆ 7 ਵਜੇ ਜੀ। ਸੋ ਇਹਦੇ ਨਾਲ ਹੀ ਇੱਕ ਆਪਣੇ ਕੋਲ ਹਰਜੋਤ ਭਾਜੀ ਇੱਕ ਮੈਸੇਜ ਦੇ ਵਿੱਚ ਵੀ ਆਪਾਂ ਨੂੰ ਕੁਐਸਚਨ ਆਇਆ ਸੀਗਾ, ਜਿਹੜਾ ਕਿ ਉਹਦੇ ਬਾਰੇ ਸੀਗਾ ਆਪਣੇ 'ਚ ਕੋਈ ਆਪਣੇ ਜਿਹੜੇ ਆ ਚਲੋ ਐਨੀਵੇ ਮੈਂ ਪੜ੍ਹ ਕੇ ਦੱਸਦਾ ਤੁਹਾਨੂੰ ਕੁਐਸਚਨ, ਮੈਨੂੰ ਥੋੜਾ ਜਿਹਾ ਮੇਰੇ ਦਿਮਾਗ ਚੋਂ ਨਿਕਲ ਗਿਆ ਜੀ। ਬਿਲਕੁਲ। ਸੋ ਆਪਾਂ ਸੇਫਟੀ ਦੀ ਗੱਲ ਕਰਦੇ ਜੀ, ਜਿੱਦਾਂ ਤੁਸੀਂ ਦੱਸਿਆ ਜਾਂ ਮਫਲਰ ਜਾਂ ਪਰਨਾ ਹੋ ਗਿਆ ਜਾਂ ਫੇਸ ਮਾਸਕ ਹੋ ਗਿਆ, 3-4 ਰੱਖ ਲਓ ਆਪਣੇ ਜਿਹੜੇ ਹੈਗੇ ਆ ਟਰੱਕ ਦੇ ਵਿੱਚ। ਜਦੋਂ ਇੱਕ ਜਗ੍ਹਾ ਬਾਹਰ ਜਾਂਦੇ ਆ, ਮੁੜ ਕੇ ਆ ਕੇ ਉਹਨੂੰ ਨਾ ਲਾਓ, ਪਿੱਛੇ ਸਿੱਟ ਲਓ ਸੀਟ 'ਤੇ, ਜਾਂ ਕਿਤੇ ਜਿਸਲੇ ਫੇਰ ਕਿਤੇ ਖੜਨਾ ਉਹਨੂੰ ਧੁੱਪੇ ਰੱਖ ਲਓ, ਹੈ ਨਾ। ਅਤੇ ਉਹ ਸੇਮ ਹੀ ਨਾ ਵਰਤੀ ਜਾਓ, ਕਿਉਂਕਿ ਡਾਕਟਰ ਕੰਗ ਵੀ ਆਏ ਸੀ ਉੱਦਣ, ਉਹਨਾਂ ਨੇ ਇਹ ਵੀ ਦੱਸਿਆ ਸੀ ਵੀ ਜੇ ਕਈ ਵਾਰੀ ਤੁਸੀਂ ਲਾ ਲੈਂਦੇ ਆ ਫਿਰ ਤੁਹਾਡੇ ਹੱਥ ਲੱਗ ਜਾਂਦੇ ਆ। ਸੋ ਟਰਾਈ ਕਰੋ 2-3 ਐਕਸਟਰਾ ਹੀ ਰੱਖੋ ਜੀ। ਜੀ ਹਾਂਜੀ, ਇਹ ਹਰਜੋਤ ਭਾਜੀ ਇਹ ਰੂਬੀ ਸਮਰਾ ਵੱਲੋਂ ਕੁਐਸਚਨ ਸੀਗਾ, ਜਿਹੜਾ ਕਿ ਵਾਸ਼ਿੰਗਟਨ ਸਟੇਟ ਦੇ ਵਿੱਚ ਉਹ ਕਹਿੰਦੇ ਵੀ ਉਹ ਗ੍ਰੇਸ ਪੀਰੀਅਡ ਜਿਹੜਾ ਤੁਹਾਡਾ ਮੈਡੀਕਲ ਕਾਰਡ ਜਾਂ ਡਰਾਈਵਰ ਲਾਇਸੈਂਸ ਦਾ ਜਿਹੜਾ ਗ੍ਰੇਸ ਪੀਰੀਅਡ ਆ ਉਹ ਵਾਸ਼ਿੰਗਟਨ ਦੇ ਵਿੱਚ ਵੀ ਲਾਗੂ ਹੈਗਾ। ਇਹ FMCSA ਦਾ ਰੂਲ ਹੈਗਾ ਜੀ, FMCSA ਦੀ ਹੈਗੀ। ਸੋ FMCSA ਸਾਰੀ 48 ਸਟੇਟ ਜਿਹੜੇ ਲੋਅਰ ਮੇਨਲੈਂਡ ਸਾਰੇ ਦੇ ਵਿੱਚ ਇਹ ਲਾਗੂ ਹੁੰਦਾ। ਸੋ ਇਹ ਇਕੱਲੀ ਇੱਕ ਸਟੇਟ ਵਾਸਤੇ ਨਹੀਂ ਗਾ, ਇਹ ਹਰ ਇੱਕ ਸਟੇਟ ਵਾਸਤੇ ਹੈਗਾ, ਫੈਡਰਲ ਲੈਵਲ ਤੇ ਆ ਜੀ। ਹਾਂਜੀ, ਫੈਡਰਲ ਲੈਵਲ ਤੇ। ਮਾਰਚ 1 ਨੂੰ ਜੇ ਤੁਹਾਡਾ ਡਰਾਈਵਰ ਲਾਇਸੈਂਸ ਜਿਹੜਾ ਐਕਸਪਾਇਰ ਹੋਇਆ ਜਾਂ ਮੈਡੀਕਲ ਕਾਰਡ ਐਕਸਪਾਇਰਡ ਹੋਇਆ, ਤੇ ਉਹ ਜੂਨ 30 ਤੱਕ ਜਿਹੜਾ ਆ ਉਹ ਤੁਹਾਡੀ ਐਕਸਟੈਂਸ਼ਨ ਹੈਗੀ ਆ। ਸੋ ਇਹ ਜਿਹੜਾ ਆ ਇਹ ਸਾਰੀਆਂ ਸਟੇਟਾਂ ਵਾਸਤੇ ਜੀ। ਤੇ ਆਪਣੇ ਨਾਲ ਜਿਹੜੇ ਕਾਲਰਸ ਜੁੜ ਰਹੇ ਨੇ, ਆਪਾਂ ਵਾਰੀ ਸਰ ਉਹਨਾਂ ਦੀ ਜਿਹੜੀ ਗੱਲ ਸੁਣਦੇ ਹਾਂ। ਸੋ ਟਰਾਈ ਕਰਿਓ ਵੀਰ ਜੀ ਵੀ ਜਿਹੜੇ ਵੀ ਕਾਲਰਸ ਨੇ ਵੀ ਜਲਦੀ ਗੱਲ ਆਪਣੀ ਨਾਲ ਟਰੱਕਿੰਗ ਨਾਲ ਰਿਲੇਟਡ ਕੁਐਸਚਨ ਕਰਿਓ ਜੀ। ਸਨੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਲੌਗ ਬੁੱਕ ਦਾ ਪੁੱਛਣਾ ਜੀ, ਕੋਈ ਇੰਜੈਕਸ਼ਨ ਵਗੈਰਾ ਹੈਗੀ ਆ ਵੀ ਆਪਾਂ ਯੂਜ਼ ਕਰ ਸਕਦੇ ਆ ਇਸ ਟਾਈਮ ਦੇ ਵਿੱਚ? ਜੀ ਭਾਜੀ ਲੌਗ ਬੁੱਕ ਦੀ ਐਗਜ਼ਾਮਸ਼ਨ ਇੱਕੋ ਹੀ ਆਈ ਆ, ਜੇ ਤੁਸੀਂ ਐਮਰਜੈਂਸੀ ਦਾ ਕੋਈ ਵੀ ਫੂਡ ਕੋਈ ਵੀ ਜਿਹੜੀ ਆ ਲੋਡ ਲੈ ਕੇ ਜਾ ਰਹੇ ਆ, ਮੇਕ ਸ਼ੋਰ ਤੁਹਾਡੇ ਕੋਲ ਸ਼ਿਪਰ ਦੇ ਕੋਲੋਂ ਜਿਹੜੀ ਆ ਸਰਟੀਫਿਕੇਸ਼ਨ ਕਿਸੇ ਨਾ ਕਿਸੇ ਕਿਸਮ ਦੀ ਰਾਈਟ ਅਪ ਤਾਂ ਜਾਂ ਤੁਹਾਡੇ ਬਿੱਲ ਆਫ ਲੀਡਿੰਗ ਤੇ ਲਿਖਿਆ ਹੋਵੇ ਕਿ ਇਹ ਜਿਹੜੀ ਸ਼ਿਪਮੈਂਟ ਤੁਸੀਂ ਲੈ ਕੇ ਜਾ ਰਹੇ ਆ ਇਹ ਐਮਰਜੈਂਸੀ ਵਾਸਤੇ ਹੈਗੀ ਆ। ਸੋ ਉਹਦੇ ਲਈ ਤੁਹਾਡੇ ਜਿਹੜੇ ਆਵਰਸ ਆਫ ਸਰਵਿਸ ਆ ਉਹ ਲਾਗੂ ਨਹੀਂ ਹੁੰਦੇ, ਜਿਵੇਂ ਕਿ 11 ਘੰਟੇ ਦੀ ਡਰਾਈਵ ਆ, ਹਾਫ ਐਨ ਆਵਰ ਦੀ ਬ੍ਰੇਕ ਆ, 34 ਆਵਰ ਰੀਸੈਟ ਆ, ਇਹ ਚੀਜ਼ਾਂ ਲਾਗੂ ਨਹੀਂ ਹੁੰਦੀਆਂ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਆਪਾਂ 24 ਘੰਟੇ ਟਰੱਕ ਚਲਾਈ ਜਾਣਾ ਸਿੰਗਲ ਨੇ। ਸੋ ਆਪਾਂ ਰੈਗੂਲਰ ਜਿਹੜਾ ਕੰਮ ਕਰਨਾ ਹੈਗਾ। ਔਰ ਹਾਂਜੀ, ਇਸ ਉੱਤੇ ਹਰਜੋਤ ਭਾਜੀ ਮੈਨੂੰ ਕਾਫੀ ਕਾਲਸ ਆਈਆਂ ਹੈਗੀਆਂ, ਲੋਕੀ ਕੰਪਲੇਂਟ ਕਰ ਰਹੇ ਆ ਕਿ ਲੋਕੀ ਜਿਹੜੇ ਆ ਉਹ ਬਿਨਾਂ ਮਤਲਬ ਕਿ ਲੋਡ ਜਿਹੜੇ ਆ ਉਹ ਬਿਨਾਂ ਐਮਰਜੈਂਸੀ ਵਾਲੇ ਲੋਡ ਟੋਟਲੀ ਮਤਲਬ ਕਿ ਖਿੱਚੀ ਜਾਂਦੇ ਮਤਲਬ ਜੀ।
ਬਹੁਤ ਮਿਸਯੂਜ਼ ਕਰ ਰਹੇ ਹੈਗੇ ਆ। ਸੋ ਇਹ ਆਪਣੇ ਹੱਥ ਦੇ ਵਿੱਚ ਦੇਖੋ, ਅੱਗੇ ਰੌਲਾ ਇਹੋ ਹੀ ਪੈਂਦਾ ਆ ਕਿ ਸਾਨੂੰ ਖੁੱਲ੍ਹ ਦਿੱਤੀ ਜਾਂਦੀ ਆ, ਖੁੱਲ੍ਹ ਅਸੀਂ ਇੰਨੀ ਕਰ ਦਿੰਦੇ ਹਾਂ ਕਿ ਮੁੜ ਕੇ ਫਿਰ ਹਰ ਪਾਸਿਓਂ ਅਸੀਂ ਬੰਦ ਹੋ ਜਾਂਦੇ। ਜੀ ਜੀ, ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਅਮਨਦੀਪ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਇਹ ਪੁੱਛਣਾ ਸੀਗਾ, ਮੇਰੀ ਇੰਡੀਵਿਜੂਅਲ ਕੰਪਨੀ ਆ, ਸੋ ਮੈਂ ਉਹਦੇ 'ਚ ਡਰਾਈਵਰ ਐਡ ਕਰਨਾ ਸੀਗਾ। ਸੋ ਮੈਨੂੰ ਪਤਾ ਲੱਗਿਆ ਵੀ W2 ਤੇ ਹੁਣ ਡਰਾਈਵਰ ਹੀ ਉਹਨਾਂ ਨੂੰ ਪੇ ਕਰ ਸਕਦੇ ਆ। ਸੋ ਉਹਦੇ ਵਿੱਚ ਪਤਾ ਕਰਨਾ ਸੀਗਾ ਵੀ ਇੰਡੀਵਿਜੂਅਲ ਦੇ ਵਿੱਚ ਵੀ ਆਪਾਂ ਨੂੰ, ਕਿਉਂਕਿ ਮੇਰੇ ਕੋਲ ਟੈਕਸ ID ਨਹੀਂ ਹੈਗੀ, ਹੈ ਨਾ, ਸੋ ਉਹ ਮੈਂ ਪੁੱਛਣਾ ਸੀਗਾ ਵੀ W2 ਜੀ। ਹਾਂਜੀ, ਤੁਸੀਂ ਆਪਣੀ ਕੰਪਨੀ ਦੇ ਥੱਲੇ ਜੇ ਕੋਈ ਵੀ ਬੰਦਾ ਹਾਇਰ ਕਰਨਾ ਤੇ ਤੁਹਾਨੂੰ W2 ਪੇ ਕਰਨਾ ਪੈਣਾ। ਉਹਦੇ ਵਿੱਚ ਚਾਹੇ ਤੁਸੀਂ ਸੋਲ ਪ੍ਰੋਪਰਾਈਟਰ ਹੋ, ਚਾਹੇ ਤੁਸੀਂ ਕੰਪਨੀ ਹੈ, ਚਾਹੇ ਤੁਸੀਂ ਜਿਵੇਂ ਮਰਜ਼ੀ ਤੁਹਾਡੀ ਹੈਗੀ ਹੈ ਕੰਪਨੀ, ਪਰ ਲੇਕਿਨ ਜੇ ਤੁਸੀਂ ਕਿਸੇ ਨੂੰ ਹਾਇਰ ਕਰਦੇ ਹੋ ਤਾਂ ਤੁਹਾਨੂੰ ਉਹਨੂੰ W2 ਦੇਣਾ। ਐਜ਼ ਏ EMPLOYER ਤੁਹਾਡੀ ਸੋਸ਼ਲ ਸਿਕਿਉਰਿਟੀ ਯੂਜ਼ ਹੋ ਜਾਣੀ ਹੈ, ਸੋ ਕੋਈ ਜੀ ਜੀ। ਅੱਛਾ, ਐਜ਼ EMPLOYER ਜਾਂ ਤੁਸੀਂ ਟੈਕਸ ID ਲੈ ਸਕਦੇ ਹਨ ਉਹਨਾਂ ਤੋਂ ਲੈ ਕੇ। ਹਾਂਜੀ ਹਾਂਜੀ ਜੀ, ਥੈਂਕ ਯੂ। ਨਾਲੇ ਇਹ ਕਾਨੂੰਨ ਜੀ ਜੀ ਇਸ ਮਾਮਲੇ 'ਚ ਅਸੀਂ ਤੁਹਾਨੂੰ ਕਹਾਂਗੇ ਵੀ ਆਪਣੀ ਟੈਕਸ ID ਦਿਓ। ਹਾਂਜੀ ਜੀ, ਥੈਂਕ ਯੂ। ਨਹੀਂ, ਜਿਹਦੇ ਨਾਲ ਇਹ ਕਾਨੂੰਨ ਪੁਰਾਣਾ ਹੀ ਆ। ਕੋਈ ਵੀ ਕਿਸੇ ਦੇ ਅੰਡਰ ਕਿਤੇ ਵੀ EMPLOYEE ਐਜ਼ ਏ ਕੰਮ ਕਰ ਰਿਹਾ, ਕਿਸੇ EMPLOYER ਨੇ ਰੱਖਣਾ ਆ, ਤਾਂ ਅਨਲੈਸ ਉਹ ਇੰਡੀਪੈਂਡੈਂਟ ਕੰਟਰੈਕਟਰ ਦੇ ਨਾਲ ਸਿੱਧਾ ਗੱਲ ਨਹੀਂ ਕਰ ਰਹੇ, ਉਹ ਹੀ 1099 ਹੋ ਸਕਦਾ। ਅਦਰਵਾਈਜ਼ ਜਿਹੜੇ ਉਹ ਸਾਰਿਆਂ ਨੂੰ W2 ਹੀ ਜਿਹੜਾ ਉਹ ਦੇਣਾ ਬਣਦਾ ਹੈਗਾ ਆ। ਅਗਲੇ ਕਾਲਰ ਨੇ ਸੰਦੀਪ, ਸਤਿ ਸ਼੍ਰੀ ਅਕਾਲ। ਹਾਂਜੀ ਸੰਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਮਨ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਮਨ ਭਾਜੀ, ਮੈਂ ਭਾਜੀ ਨਾਲ ਪਰਸੋਂ ਵੀ ਫੋਨ ਕੀਤਾ ਸੀ, ਮੈਨੂੰ ਨਾ ਵੀਡ ਸਕੇਲ ਤੇ ਕੱਢਿਆ ਸੀ ਜੀ ਪਰਸੋਂ। ਠੀਕ ਹੈ ਜੀ। ਜੀ। ਤੇ ਮੈਂ ਜੀ ਆਪਣਾ ਲਾਇਸੈਂਸ ਅੰਦਰ ਲੈਣ ਗਿਆ ਤੇ ਉੱਥੇ ਆਪਣਾ ਪੰਜਾਬੀ ਭਰਾ ਖੜਾ ਸੀ, ਉਹਦਾ ਟਰੱਕ ਸੀ ਜੀ ਪੁਰਾਣਾ, ਤੇ ਉਹਨੇ ਡੈਫ ਆਪਣਾ ਸਿੱਧਾ ਕਰਾਇਆ ਹੋਇਆ ਸੀ ਜੀ। ਜੀ। ਤੇ ਉਹਨਾਂ ਨੇ ਡੈਫ ਦੀ ਚੈਕਿੰਗ ਸ਼ੁਰੂ ਕਰਤੀ ਜੀ ਵੀਡ ਵਾਲੇ ਨੇ। ਜਿਹੜੇ ਵੀਰ ਭਰਾ ਬਿਨਾਂ ਡੈਫ ਤੋਂ ਚੱਲਦੇ ਆ, ਉਹ ਵੀਰ ਮੇਰੇ ਭਰਾ ਸਿੱਧੇ ਕਰਾ ਲੈਣ, ਨਹੀਂ ਤੇ ਬਹੁਤ ਪ੍ਰੋਬਲਮ। ਵਿਚਾਰਾ ਉੱਥੇ ਫਿੱਟ ਰਿਹਾ ਸੀ, ਕਹਿੰਦਾ ਮੈਂ 22,000 ਦਾ ਟਰੱਕ ਲਿਆ ਤੇ ਮੈਨੂੰ 17-18,000 ਤੋਂ ਤਾਂ ਇਹਨਾਂ ਨੇ ਜੁਰਮਾਨਾ ਪਾ ਦੇਣਾ। ਬਿਲਕੁਲ ਜੀ, ਬਿਲਕੁਲ। ਹੁਣ ਅੱਜ ਕੱਲ੍ਹ ਰੈੱਡ ਲਾਈਟ ਦੀਆਂ ਟਿਕਟਾਂ ਨਹੀਂ ਮਿਲਦੀਆਂ, ਸੋ ਗੌਰਮੈਂਟ ਨੇ ਕਿਤੇ ਨਾ ਕਿਤੇ ਪੈਸੇ ਇਕੱਠੇ ਕਰਨੇ ਆ, ਹੁਸ਼ਿਆਰ ਹੋ ਜਾਓ। ਤੇ ਭਾਜੀ ਉਹਨਾਂ ਨੇ ਆਪਣਾ ਬਿਲਕੁਲ ਉਹਨਾਂ ਨੇ ਟਰੱਕ ਨਹੀਂ ਤੁਰਨ ਦਿੱਤਾ, ਤੇ ਉਹ ਕਹਿੰਦਾ ਇੱਥੇ ਹੀ ਫਿਕਸ ਕਰਾਏਗਾ, ਨਹੀਂ ਤੇ ਅਸੀਂ ਜਾਣ ਨਹੀਂ ਦੇਣਾ, ਟਰੱਕ ਨਹੀਂ ਜਾਣ ਦਿੱਤਾ ਉਹਦਾ ਜੀ। ਜੀ ਬਿਲਕੁਲ ਜੀ, ਉਹ ਆਊਟ ਆਫ ਸਰਵਿਸ ਹੋ ਜਾਣਾ ਆ। ਕੈਲੀਫੋਰਨੀਆ ਬਹੁਤ ਸਟ੍ਰਿਕਟ ਹੋ ਰਿਹਾ ਇਹਦੇ ਮਾਮਲੇ ਦੇ ਵਿੱਚ। ਸੋ ਪਲੀਜ਼ ਇਹ ਚੀਜ਼ ਜਿਹੜੀ ਆ, ਜਿਹੜੇ ਡੈਫ ਵਾਲੇ ਟਰੱਕ ਹੈਗੇ ਜਿਨ੍ਹਾਂ ਨੇ ਬਾਈਪਾਸ ਕੀਤੇ ਆ, ਬਹੁਤ ਟਰੱਕ ਹੈਗੇ ਆਪਣੇ, ਬਹੁਤ ਜ਼ਿਆਦਾ ਇਹ ਵਾਈਡ ਸਪਰੈਡ ਹੈਗੀ ਪ੍ਰੋਬਲਮ ਆਪਣੀ ਕਮਿਊਨਿਟੀ ਦੇ ਵਿੱਚ। ਸੋ ਜਿਨ੍ਹਾਂ ਦੇ ਵੀ ਜਿਹੜੇ ਟਰੱਕ ਹੈਗੇ ਆ ਉਹ ਬਾਈਪਾਸ ਕੀਤੇ ਹੋਏ ਆ, ਕੈਲੀਫੋਰਨੀਆ ਦੀ ਜਿਹੜੀ CHP ਹੈਗੀ ਆ ਕਾਫੀ ਵਿਹਲੀ ਹੈ ਇਸ ਵੇਲੇ, ਸੋ ਪੰਗਾ ਨਾ ਲਿਓ ਜੀ। ਭਾਜੀ ਉਹਨੇ 22,000 ਦਾ ਟਰੱਕ ਲੈ ਕੇ ਨਹੀਂ 17 ਤੋਂ 19,000 ਤੱਕ ਉਹਨੂੰ ਜੁਰਮਾਨਾ ਹੋਣਾ ਜੀ। ਦੇਖੋ ਜੀ, ਧੰਨਵਾਦ ਜੀ, ਥੈਂਕ ਯੂ। ਤੁਸੀਂ ਇਹ ਹਿਸਾਬ ਲਾਓ ਨਾ ਵੀ ਜਿਹਨੇ 1.5 ਲੱਖ ਦਾ ਟਰੱਕ ਲਿਆ ਤੇ ਉਹਦੇ ਮੁਕਾਬਲੇ ਦੇ ਚੋਂ 22,000 ਦਾ ਟਰੱਕ ਲੈ ਕੇ ਉਹਨਾਂ ਮਤਲਬ ਕਿ ਕੰਪੀਟੀਸ਼ਨ ਉਹ ਕਿਹੜੇ ਬੰਦੇ ਨਾਲ ਹੋ ਰਿਹਾ ਜਿਹਨੇ 1.5 ਲੱਖ ਦਾ ਟਰੱਕ ਲਿਆ, ਤੇ ਫਿਰ ਡੈਫੀਨੇਟਲੀ ਮਤਲਬ ਕਿ ਇਹ ਹੱਕ ਦੇ ਵਿੱਚ ਆ। ਇਹ ਕੈਲੀਫੋਰਨੀਆ ਦੇ ਜਿਹੜੇ ਟਰੱਕਰ ਹੈਗੇ ਉਹਨਾਂ ਦੇ ਹੱਕ ਦੇ ਵਿੱਚ ਹੈ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ, ਦਵਿੰਦਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਸੀ ਜੀ, ਮਤਲਬ ਹੁਣ ਤੇ ਚਲੋ ਕਰੋਨਾ ਵਾਇਰਸ ਆ, ਕਰੋਨਾ ਵਾਇਰਸ ਤੋਂ ਪਹਿਲਾਂ ਵੀ ਮਤਲਬ ਜਿਹੜੇ ਵੇਅਰ ਹਾਊਸਾਂ ਵਾਲੇ ਸੀ ਸਾਨੂੰ ਬਾਥਰੂਮ ਯੂਜ਼ ਨਹੀਂ ਕਈ ਕਰਨ ਦਿੰਦੇ, ਉਹਦੇ ਬਾਰੇ ਤੁਸੀਂ ਕੀ ਕਰਦੇ? ਭਾਜੀ ਇਹ ਪਹਿਲਾਂ ਵੀ ਡਿਸਕਸ ਕੀਤਾ ਸੀ ਜੀ ਅਸੀਂ। ਹਾਂਜੀ, ਅਸੀਂ ਉਹਦੇ ਬਾਰੇ ਦੇ ਵਿੱਚ ਤੁਹਾਨੂੰ ਕਿਹਾ ਕਿ FMCSA ਨੂੰ ਕੰਪਲੇਂਟ ਫਾਈਲ ਕਰ ਸਕਦੇ ਆ ਤੁਸੀਂ। ਜਿਹੜੇ ਵੀ ਸ਼ਿਪਰ ਰਿਸੀਵਰ ਕੋਈ ਤੁਹਾਨੂੰ ਬਾਥਰੂਮ ਯੂਜ਼ ਨਹੀਂ ਕਰਨ ਦਿੰਦੇ ਜਾਂ ਉਹਨਾਂ ਨੇ ਪ੍ਰੋਪਰ ਤੁਹਾਡੇ ਉੱਥੇ ਨਹੀਂ ਹੈਗਾ ਕੋਈ ਇੰਤਜ਼ਾਮ, ਤੁਸੀਂ ਇਹ ਚੀਜ਼ ਜਿਹੜੀ ਆ FMCSA ਨੂੰ ਰਿਪੋਰਟ ਫਾਈਲ ਕਰ ਸਕਦੇ ਜੀ। ਮੈਂ ਸੈਂਡੀਗੋ ਇੱਕ ਵਾਰੀ ਗਿਆ ਸੀ ਤੇ ਮੈਂ ਬਾਥਰੂਮ ਯੂਜ਼ ਕਰਨ ਲਈ ਕਿਹਾ ਤੇ ਮੈਨੂੰ ਕਹਿੰਦੇ ਜੀ ਤੁਹਾਡੇ ਲਈ ਬਾਥਰੂਮ ਨਹੀਂ ਹੈਗਾ। ਮੈਂ ਫਿਰ ਕਿਹਾ ਮੈਂ ਪੁਲਿਸ ਨੂੰ ਕਾਲ ਕਰਨੀ ਆ, ਮੈਨੂੰ ਬਹੁਤ ਜ਼ਰੂਰੀ ਆ। ਜਦੋਂ ਮੈਂ ਪੁਲਿਸ ਦਾ ਨਾਂ ਲਿਆ ਫਿਰ ਮੈਨੂੰ ਕਹਿੰਦੇ ਵੀ ਤੂੰ ਆ ਸਕਦਾ ਬਾਥਰੂਮ, ਪਰ ਬਾਅਦ ਵਿੱਚ ਬ੍ਰੋਕਰ ਨੂੰ ਕਹਿੰਦੇ ਕਿ ਇਹ ਡਰਾਈਵਰ ਸਾਡੇ ਨਹੀਂ ਆਉਣਾ ਚਾਹੀਦਾ। ਕੀ ਗੱਲ, ਮਤਲਬ ਸਾਡੇ ਨਾਲ ਇਹ ਦੁਰਵਿਹਾਰ ਕਿਉਂ ਹੁੰਦਾ? ਇਹ ਬਿਲਕੁਲ ਜੀ, ਇਹਦੇ ਲਈ ਨਾ ਵੈਸੇ ਸਾਰੇ ਡਰਾਈਵਰਾਂ ਨਾਲ ਹੀ ਹੁੰਦਾ ਆ, ਪਰ ਇਹਦੇ ਲਈ ਜ਼ਰੂਰੀ ਆ ਕਿ ਇਹ FMCSA ਨੂੰ ਰਿਪੋਰਟ ਫਾਈਲ ਕੀਤੀ ਜਾਵੇ। ਇੱਕ ਗੱਲ ਇਹ ਆ ਵੀ ਜਿਹੜੀ ਇੰਡੀਵਿਜੂਅਲ ਇਨਸੀਡੈਂਟ ਆ, ਜੇ ਸਾਰੇ ਜਾਣੇ ਰਿਪੋਰਟ ਕਰਨਗੇ ਤਾਂ ਫਿਰ ਉਸ ਸ਼ਿਪਰ ਖਿਲਾਫ ਕੋਈ ਨਾ ਕੋਈ ਕਾਰਵਾਈ ਹੋ ਸਕਦੀ ਆ। ਉਹਨਾਂ ਨੂੰ ਕੁਝ ਕਰਨਾ ਹੀ ਉਸ ਦੇ ਬਾਰੇ ਪੈਣਾ ਆ। ਤੁਸੀਂ ਮੈਨੂੰ ਦੱਸਤਾ, ਹਰਜੋਤ ਭਾਈ ਨੂੰ ਦੱਸਤਾ, ਰਮਨ ਭਾਈ ਨੂੰ ਦੱਸਤਾ, ਉਹਦਾ ਕੋਈ ਫਾਇਦਾ ਨਹੀਂ। FMCSA ਨੂੰ ਦੱਸਣਾ ਪੈਣਾ। ਅਸੀਂ ਕਈ ਵਾਰੀ ਵੈਸੇ ਦੱਸਿਆ, FMCSA ਨੇ ਉਹ ਜਦੋਂ ਡਿਟੈਂਸ਼ਨ ਟਾਈਮ ਨੂੰ ਲੈ ਕੇ ਪੁੱਛਿਆ ਸੀ, ਉਦੋਂ ਮਿਲਦਾ ਤਾਂ ਪਤਾ ਨਹੀਂ 1000-2000 ਕਮੈਂਟ ਗਏ ਸੀਗੇ, ਤੇ ਇੱਥੇ ਆਪਾਂ ਨੂੰ ਮਿਲਦਾ ਉਹ ਤੋਂ ਜ਼ਿਆਦੀਆਂ ਕਾਲਾਂ ਆ ਗਈਆਂ ਆ ਵੀ ਸਾਡੇ ਨਾਲ ਇਦਾਂ ਹੁੰਦਾ। ਸੋ ਉੱਥੇ ਭਾਈ ਜਿਹੜਾ ਮੇਨ ਹੈਗਾ ਆ, ਉੱਥੇ ਉਹਨਾਂ ਨੂੰ ਜਿਹੜਾ ਸ਼ਿਕਾਇਤ ਕਰੋ। ਅਸੀਂ ਤੁਹਾਨੂੰ ਬਾਰ-ਬਾਰ ਦੱਸਦੇ ਵੀ ਰਹੇ ਹਾਂ ਕਿੱਦਾਂ ਕਰਨੀ ਆ, ਕਿਵੇਂ ਕਰਨੀ ਆ। ਆਪਣੇ ਅਗਲੇ ਕਾਲਰ ਉਹਨਾਂ ਨਾਲ ਜਿਹੜੇ ਜੀ ਗੱਲ ਕਰਦੇ ਆ, ਜੁੜੇ ਨੇ ਮਨੀ, ਸਤਿ ਸ਼੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੇਰਾ ਹੈਗਾ ਜੀ ਸੇਫਟੀ ਬੰਨਿਓ ਥੋੜਾ ਕੁਐਸਚਨ ਵੀ ਜਿੰਨਾ ਹੁਣ ਆਹ ਕਰੋਨਾ ਵਾਇਰਸ ਦਾ ਰੌਲਾ ਪਿਆ ਹੋਇਆ, ਹੁਣ ਟਰੱਕ ਸਟਾਪ ਤੇ ਆਲਮੋਸਟ ਮੈਂ ਕੈਲੀਫੋਰਨੀਆ ਤੋਂ ਤੁਰਿਆ ਸੀਗਾ ਜੀ। ਕੈਲੀਫੋਰਨੀਆ ਤੁਰ ਕੇ ਆਪਣੇ ਬਰੈਮਹੈਮ ਗਿਆ, ਮੁੜ ਕੇ ਟੈਕਸਸ ਗਿਆ, ਟੈਕਸਸ ਤੋਂ ਮੁੜ ਕੇ ਫਿਰ ਮੈਂ ਆਇਓਵਾ ਤੋਂ ਬਾਅਦ ਮੈਂ ਕੈਲੀਫੋਰਨੀਆ ਨੂੰ ਆ ਰਿਹਾ ਜੀ ਹੁਣ। ਪਰ ਇਹ ਜਿਹੜਾ ਟੀਏ ਤੇ ਪੈਲਟ ਵਾਲੇ ਨੇ ਕਿਸੇ ਨੂੰ ਕੋਈ ਫਰਕ ਨਹੀਂ ਹੈਗਾ ਜੀ, ਵੀ ਉਹ ਆਮ ਜਿਵੇਂ ਪਬਲਿਕ, ਜਿਵੇਂ ਹੁਣ ਰਾਤ ਨੂੰ ਮੈਰਲੋਨ ਮਾਰੋ ਕਿਹਾ ਸੀ ਕੈਲੀਫੋਰਨੀਆ ਚ, ਉੱਥੇ ਨਾ ਤਾਂ ਕੋਈ ਹੈਗੀ ਆ ਵੀ ਉਹਨਾਂ ਦੀ ਕੋਈ ਪਾਬੰਦੀ ਵੀ ਲਾਈ ਵੀ ਤੁਸੀਂ 10 ਤੋਂ ਬਾਅਦ ਜਾਂ 6 ਤੋਂ ਬਾਅਦ ਜਾ ਨਹੀਂ ਸਕਦੇ ਰੈਸਟਰੂਮ 'ਚ। ਇੰਨਾ ਗੰਦਾ ਰੈਸਟਰੂਮ ਬਹੁਤ ਜ਼ਿਆਦਾ ਜੀ, ਉਹ ਨਾ ਸਾਫ਼ ਕਰਦਾ ਨਾ ਵਾਸਤਾ। ਵੀ ਇਹਦੇ ਬਾਰੇ ਕੀ ਹੋ ਸਕਦਾ ਜੀ? ਕਿਤੇ ਵੀ ਹਜੇ ਇਹਨਾਂ ਵਧੀਆ ਲਾਭ ਨੇ ਪੂਰਾ ਪ੍ਰਬੰਧ ਕੀਤਾ ਹੋਇਆ, ਜਿਹਨੇ ਆਪਣੇ ਸਟੈਂਡਰਡ ਵੀ ਹੈਗੇ ਰੱਖੇ ਹੋਏ, ਤੇ ਬਾਥਰੂਮ ਵੀ ਚੰਗੇ ਸਾਫ਼ ਕੀਤੇ ਜੋ ਹਰੇਕ 10-15 ਮਿੰਟ ਜਾ ਕੇ ਸਾਫ਼ ਕਰਦੇ ਨੇ ਉਹ। ਪਰ ਆਹ ਲਾਭ ਤੇ ਆਪਣੇ ਪਾਇਲਟ ਤੇ ਟੀਐਨ ਤਾਂ ਬਿਲਕੁਲ ਸ਼ਰਮ ਲਾਤੀ, ਇਹਨਾਂ ਤਾਂ ਬਿਲਕੁਲ ਹੀ ਹੈ ਨਹੀਂ ਜੀ ਹਜੇ। ਨਾ ਕੋਈ ਬਾਥਰੂਮ ਵੀ, ਆਪਣੇ ਆਹ ਸ਼ਾਵਰ ਵੀ ਕੱਲ ਦੇਖਿਆ ਜੀ ਜਦੋਂ ਮੈਂ ਤੜਕੇ ਉੱਠਿਆ 12 ਵਜੇ, ਉਹ 2 ਜਣੇ ਸੀ, ਉਦੋਂ ਪਹਿਲਾਂ ਜੀ 36 ਜਣੇ ਸੀ ਉੱਥੇ। ਉਹ ਸਾਫ਼ ਕੀ ਕਰਦੇ ਹੋਣਗੇ ਜੀ? ਉਹਨਾਂ ਨੂੰ ਕਿਵੇਂ ਕਰਦੇ ਹੋਣਗੇ? ਥੈਂਕ ਯੂ ਮਨੀ ਜੀ। ਬਿਲਕੁਲ ਜੀ, ਬਿਲਕੁਲ ਭਾਜੀ। ਇੱਥੇ ਆਪਾਂ ਨੂੰ ਇੱਕ ਸਿੱਖਿਆ ਮਿਲਦੀ ਹੈ ਕਿ ਜਿੱਥੇ ਸਫਾਈ ਉੱਥੇ ਜਾਓ, ਦੂਜੇ ਦਾ ਬਾਈਕਾਟ ਕਰੋ। ਜੀ ਹਾਂ, ਬਿਲਕੁਲ ਜੀ, ਬਿਲਕੁਲ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਹਰ ਮੁਲਕ ਦੇ ਵਿੱਚ, ਹਰ ਕੌਮ ਦੇ ਵਿੱਚ ਅਜਿਹੇ ਕਮਲੇ ਲੋਕ ਆ ਜਿਹੜੇ ਮੰਨਦੇ ਹੀ ਨਹੀਂ ਵੀ ਇਹ ਕੋਈ ਸੀਰੀਅਸ ਚੀਜ਼ ਆ, ਵੀ ਨਾ ਜੀ ਨਾ ਜੀ। ਤੁਸੀਂ ਜਦੋਂ ਇਕੱਠੀ ਹੋ ਕੇ ਕਮਿਊਨਿਟੀ ਬਾਈਕਾਟ ਕਰੋਗੇ, ਜਿਹੜੇ ਟਰੱਕ ਸਟਾਪ ਦਾ ਆਪੇ ਉਹ ਧਿਆਨ ਰੱਖਣਗੇ। ਫਿਰ ਤੁਹਾਨੂੰ ਬਿਲਕੁਲ ਸਰਵਿਸ ਉਸ ਹਿਸਾਬ ਦੀ ਦੇਣੀ ਪਊਗੀ ਉਹਨਾਂ ਨੂੰ। ਅਗਲੇ ਕਾਲਰ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਤੁਹਾਡਾ ਪੰਜਾਬੀ ਯੂਐਸਏ ਸਾਰੀ ਇਨਫੋਰਮੇਸ਼ਨ ਦਿੰਦੇ। ਮੈਂ ਤਾਂ ਇੱਕ ਦੋ ਜ਼ਰੂਰ ਆਪਣੇ ਜਿਹੜੇ FMC ਮੈਂ ਖੁਦ ਕਾਲ ਕੀਤੀ, ਉਹਨਾਂ ਮੇਰੀ ਗੱਲ ਹੋਈ। ਉਹ ਕਹਿੰਦੇ ਵੀ ਜਿਹੜੇ ਉੱਥੇ ਦੇ ਸਟੇਟ ਦੇ DOT ਉਹਨਾਂ ਤੁਸੀਂ ਕਾਲ ਕਰੋ, ਅਸੀਂ ਕੁਝ ਨਹੀਂ ਸਕਦੇ। ਕਹਿੰਦੇ ਹਰ ਇੱਕ ਸਟੇਟ ਦਾ ਆਪਣਾ ਆਪਣਾ ਲਾਅ ਆ। ਉਹਨੇ ਇਹ ਮੈਨੂੰ ਆਨਸਰ ਦਿੱਤਾ। ਤੇ ਦੂਸਰਾ ਮੈਂ ਵੀਰਾਂ ਜੇ ਸੇਫਟੀ ਵਾਸਤੇ ਗੱਲ, ਜਿਹੜੇ ਵੀਰ ਮੇਰੇ ਪੰਜਾਬ ਤੋਂ ਉੱਤੇ ਆ ਜਿਹਨਾਂ ਕੋਈ ਹੈਲਥ ਇਸ਼ੂ ਆ, ਉਹ ਪਲੀਜ਼ ਘਰੇ ਬਹਿਣ ਤਾਂ ਚੰਗੀ ਗੱਲ ਹੈ, ਥੋੜੇ ਟਾਈਮ ਦੀ ਗੱਲ ਆ। ਤੇ ਇੱਕ ਮੈਂ ਹੋਰ ਜ਼ਰੂਰ ਬੇਨਤੀ ਕਰਾਂਗਾ, ਜਿਹੜੇ ਹਜੇ ਵੀ ਜੇ ਸਾਡੇ ਲੋਕਲ ਪਾਰਕ ਆ ਨਾ, ਇਹਨਾਂ ਦੇ ਬਜ਼ੁਰਗ ਜਾ ਕੇ ਬਹਿੰਦੇ, ਗੱਲਾਂ ਬਾਤ ਕਰਦੇ, ਇੱਕ ਜੰਗ ਜੇ ਜਾ ਕੇ ਵਾਲੀਬਾਲ ਖੇਡਦੇ, ਫੁੱਟਬਾਲ ਖੇਡਦੇ, ਪਲੀਜ਼ ਕਿਰਪਾ ਕਰੋ ਥੋੜ੍ਹੇ ਚਿਰ ਪਰਹੇਜ਼ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਇੱਥੇ ਪੁਲਿਸ ਉਹ ਕਹਿੰਦੇ ਵੀ ਜੇ ਡਿਸਟੈਂਸ ਵੀ ਤੋਂ ਰੱਖਿਆ, ਪਰ ਬਾਲ ਤਾਂ ਉਹੀ ਹੈ ਜਿਹਨੂੰ ਹੱਥ ਲਾਉਂਦੇ ਨਾ ਸਾਰੇ, ਉਹਦੇ ਨਾਲ ਖੇਡਦੇ। ਤੇ ਇਹ ਪਲੀਜ਼ ਮੇਰੀ ਬੇਨਤੀ ਹੈ ਵੀ ਇਹ ਥੋੜ੍ਹੇ ਚਿਰ ਅਟਕ ਲਓ, ਕੋਈ ਫਰਕ ਨਹੀਂ ਪੈਣਾ। ਤੇ ਇਹੀ ਮੇਰੀ ਤਾਂ ਬੇਨਤੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ। ਅਗਲੇ ਕਾਲਰ ਲਈਏ। ਬਿਲਕੁਲ। ਰਾਜਨ, ਆਪਾਂ ਨੂੰ ਇੱਕ ਕੁਐਸਚਨ ਵੀ ਆਇਆ ਗੁਰਜੀਤ ਸਿੰਘ ਤਗਾਉਣਾ ਦਾ, ਔਰ ਆਪਣੇ ਫੇਸਬੁੱਕ ਦੇ ਉੱਤੇ, ਕਿ ਸਾਰੇ ਜਿਹੜੀਆਂ ਕੰਪਨੀਆਂ ਆ ਉਹ ਹਰ ਗਰੋਸਰੀ ਨੂੰ, ਹਰ ਫਰੂਟ ਨੂੰ, ਹਰ ਚੀਜ਼ ਨੂੰ ਲੌਗਬੁੱਕ ਐਗਜ਼ਾਮਸ਼ਨ 'ਚ ਗਿਣ ਰਹੀਆਂ ਹੈਗੀਆਂ। ਇਹ ਬਿਲਕੁਲ ਠੀਕ ਨਹੀਂ ਹੈਗਾ। ਜੇ ਤੁਹਾਨੂੰ ਪੇਪਰ ਪ੍ਰੋਪਰ ਨਹੀਂ ਮਿਲਿਆ ਹੈਗਾ, ਤੁਹਾਡਾ ਲੋਡ ਜਿਹੜਾ ਪ੍ਰੋਪਰਲੀ ਨਹੀਂ ਹੈਗਾ, ਸੋ ਤੁਸੀਂ ਐਗਜ਼ਾਮਸ਼ਨ ਨਹੀਂ ਹੈਗੇ। ਅਸੀਂ ਬਾਰ-ਬਾਰ ਇਹ ਗੱਲ ਕਹਿੰਦੇ ਹਾਂ। ਔਰ ਬਾਰ-ਬਾਰ ਜਿਹੜੇ ਆ ਡਰਾਈਵਰ ਆ, ਦੇਖੋ ਇਸ ਚੀਜ਼ ਦੇ ਵਿੱਚ ਜੇ ਅਸੀਂ ਕੰਪਨੀ ਨਾਲ ਕਾਲ ਕਰਦੇ ਹਾਂ, ਗੱਲ ਕਰਦੇ ਹਾਂ, ਤਾਂ ਕੰਪਨੀਆਂ ਕਹਿੰਦੀਆਂ ਕਿ ਸਾਨੂੰ ਡਰਾਈਵਰ ਕਾਲਾਂ ਕਰਕੇ ਕਹਿੰਦੇ ਵੀ ਨਾਲ ਦਾ ਜਾਂਦਾ ਆ, ਮੈਂ ਕਿਉਂ ਨਹੀਂ ਜਾ ਸਕਦਾ। ਸੋ ਜੇ ਡਰਾਈਵਰ ਨੂੰ ਪੁੱਛਦੇ ਆ ਤਾਂ ਉਹ ਕਹਿੰਦੇ ਵੀ ਸਾਨੂੰ ਸਾਰੀਆਂ ਕੰਪਨੀਆਂ ਕਹਿੰਦੀਆਂ। ਸੋ ਆਈ ਡੋਂਟ ਨੋ ਕਿਹੜਾ ਸੱਚ ਬੋਲਦਾ, ਕਿਹੜਾ ਝੂਠ ਬੋਲਦਾ। ਪਰ ਜਿਹੜੇ ਬੰਦੇ ਨੂੰ ਪ੍ਰੋਪਰ ਤੁਹਾਨੂੰ ਨਹੀਂ ਹੈਗੀ ਉਹਦੀ ਉਹ ਚੀਜ਼ ਜਿਹੜੀ ਆ, ਤੁਹਾਨੂੰ ਐਗਜ਼ਾਮਸ਼ਨ ਨਹੀਂ ਹੈਗੀ, ਉਹ ਤੁਸੀਂ ਨਹੀਂ ਯੂਜ਼ ਕਰਦਾ। ਜੀ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਆ। ਮਨਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਵੀ ਸੇਫਟੀ ਤੇ ਗੱਲ ਕਰਨੀ ਸੀ ਜੀ। ਜਿਸ ਤਰ੍ਹਾਂ ਟਰੱਕਰ ਹੁਣ ਲੌਂਗ ਹੌਲ ਤੇ ਚੱਲਦੇ, ਮੈਂ ਲੌਂਗ ਹੌਲ ਤੇ ਚੱਲਦਾ ਨਹੀਂ, ਅਸੀਂ ਤਾਂ ਆਪਣੀ ਸੇਫਟੀ ਦਾ ਪੂਰਾ ਧਿਆਨ ਰੱਖਦੇ ਹੈਗੇ ਆ। ਪਰ ਜਦੋਂ ਆਪਾਂ ਜਾਂਦੇ ਹੈਗੇ, ਪੰਪਾਂ ਤੇ ਜਾਂਦੇ, ਕਿਤੇ ਵੀ ਰੁਕਦੇ ਹੈਗੇ ਨਾ, ਤਾਂ ਉੱਥੇ ਲੋਕੀ ਜਿਹੜੇ ਹੈਗੇ ਆ ਬਿਲਕੁਲ ਵੀ ਧਿਆਨ ਨਹੀਂ ਰੱਖ ਰਹੇ ਹੈਗੇ। ਕੋਈ ਸੋਸ਼ਲ ਡਿਸਟੈਂਸ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈਗਾ। ਉਹ 'ਚ ਟਰੱਕਾਂ ਦੀ ਤਾਂ ਬਹੁਤ ਜ਼ਿਆਦਾ ਅਨਸੇਫ ਹੈਗਾ ਟਰੱਕ ਦੇ ਵਿੱਚ ਤਾਂ ਨਾ। ਉਹਨੇ ਵੀ ਗਵਰਨਮੈਂਟ ਕੁਛ ਕਰਨਾ ਚਾਹੀਦਾ ਇਸ ਚੀਜ਼ ਲਈ ਵੀ ਥੋੜ੍ਹੇ ਉੱਥੇ ਵੀ ਧਿਆਨ ਦੇਣ ਉਹ ਚੀਜ਼ਾਂ ਵੱਲ ਵੀ ਨਾ, ਵੀ ਉੱਥੇ ਬਹੁਤ ਜ਼ਿਆਦਾ ਲੋਕੀ ਜਿਹੜੇ ਹੈਗੇ ਆ ਇੱਦਾਂ ਹੀ ਤੁਰੇ ਫਿਰਦੇ ਆ। ਕੋਈ ਮਤਲਬ ਨਹੀਂ ਹੈਗਾ ਲੋਕਾਂ ਨੂੰ ਕੋਈ ਵਾਇਰਸ ਹੈ ਜਾਂ ਨਹੀਂ ਹੈਗਾ ਜੀ। ਥੈਂਕ ਯੂ ਵੀਰ ਜੀ। ਵੇਅਰਹਾਊਸ ਵਿੱਚ ਲੋਡ ਲਾਉਣ ਗਿਆ ਮੈਂ ਜੀ, ਉੱਥੇ ਵੇਅਰਹਾਊਸ ਵਿੱਚ ਗੋਰੇ ਸੀਗੇ, ਆਪਣੇ ਪੰਜਾਬੀ ਨਹੀਂ ਸੀਗੇ। ਉੱਥੇ ਨਹੀਂ ਲਿਖ ਕੇ ਲਾਇਆ ਹੋਇਆ ਸੀ ਵੀ 2 ਬੰਦੇ ਤੋਂ ਬਾਅਦ ਚੈਕਿੰਗ ਕਰਾਉਣ ਨਾ ਆਉਣ। ਚੈਕਿੰਗ ਕਰਵਾਉਣ ਲਈ ਮੈਂ ਅੰਦਰ ਇਕੱਲਾ ਹੀ ਗਿਆ, ਤੇ ਉੱਥੇ 4 ਬੰਦੇ ਉਹਨਾਂ ਦੇ ਅੰਦਰ ਆਪੇ ਹੀ ਬੈਠੇ ਸੀ ਗੋਰੀਆਂ ਜੀ। ਬਾਹਰ ਲਿਖ ਕੇ ਲਾਇਆ ਵੀ 2 ਬੰਦੇ ਤੋਂ ਬਾਅਦ ਅੰਦਰ ਚੈਕਿੰਗ ਕਰਾਉਣ ਨਾ ਆਉਣ, ਪਰ 4 ਬੰਦੇ ਉਹਨਾਂ ਦੇ ਅੰਦਰ ਆਪਣੇ ਹੀ ਬੈਠੇ ਸੀਗੇ ਵੇਅਰਹਾਊਸ ਵਾਲਿਆਂ ਦੇ, ਉਹ ਵੀ ਗੋਰੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੇ ਲਿਖ ਕੇ ਲਾਇਆ ਬਾਹਰ ਤੁਸੀਂ, ਕਹਿੰਦੇ ਅਸੀਂ ਕਹਿੰਦੇ ਡਰਾਈਵਰ ਥੋੜ੍ਹਾ, ਕਹਿੰਦੇ ਡਰਾਈਵਰ ਨਾਲ ਹੀ ਆਏ ਜੀ। ਦੇਖੋ ਤੁਸੀਂ ਜੀ।
ਥੈਂਕ ਯੂ ਵੀਰ ਧੰਨਵਾਦ ਜੀ। ਜੀ ਥੈਂਕ ਯੂ। ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੀ ਗਵਰਨਮੈਂਟ ਹੈ ਨਾ, ਗਵਰਨਮੈਂਟ ਹੁਣ ਹਰ ਇੱਕ ਵੇਅਰ ਹਾਊਸ ਹਰ ਇੱਕ ਥਾਂ 'ਚ ਨਹੀਂ ਹੋ ਸਕਦੀ। ਇਹ ਲੋਕਾਂ ਦੀ ਸਮਝ ਦੀ ਗੱਲ ਹੈ, ਲੋਕਾਂ ਦੀ ਅਕਲ ਦੀ ਗੱਲ ਹੈ, ਕਾਮਨ ਸੈਂਸ ਦੀ ਗੱਲ ਹੈ। ਔਰ ਜੇ ਲੋਕਾਂ ਨੂੰ ਕਾਮਨ ਸੈਂਸ ਹੈ ਨਹੀਂ ਤਾਂ ਗਵਰਨਮੈਂਟ ਉਹਦੇ ਵਿੱਚ ਕੁਝ ਨਹੀਂ ਕਰ ਸਕਦੀ। ਜੀ ਬਿਲਕੁਲ। ਤੁਸੀਂ ਇਹ ਵੀ ਉਹਨਾਂ ਦੀ ਭਾਈ ਹੁਣ ਤਾਂ ਮੈਨੂੰ ਲੱਗਦਾ ਇਹਦੀ ਸ਼ਿਕਾਇਤ ਵੀ ਕਿੱਥੇ ਕਰੋਗੇ, ਕੀ ਕਰੋਗੇ? ਹੁਣ ਤੁਸੀਂ ਦੇਖੋ ਰਮਨ ਜੀ ਵੀ ਟਾਈਸਨ ਫੂਡਸ ਵਾਲਿਆਂ ਨੇ $60 ਮਿਲੀਅਨ ਬੋਨਸ ਦੇਣੇ ਆ ਆਪਣੇ ਟਰੱਕਰਸ ਨੂੰ ਤੇ ਜਿਹੜੇ ਫਰੰਟ ਲਾਈਨ ਤੇ ਵਰਕਰਸ ਆ, $500 ਹੈ ਨਾ। ਸੋ ਹੁਣ ਮੈਂ ਦੇਖਿਆ ਵੀ ਪਿਛਲੇ ਦਿਨਾਂ 'ਚ ਸਪਲਾਈ ਜਿਹੜੀ ਆ ਉਹ ਘਟੀ ਕਰਕੇ ਬਹੁਤ ਸਾਰੀਆਂ ਆਪਣੀਆਂ ਵੀ ਟਰੱਕਿੰਗ ਕੰਪਨੀਆਂ ਦਾ ਵਧੀਆ ਕੰਮ ਹੋਇਆ। ਸੋ ਜੇ ਉਹਨਾਂ ਦੇ ਡਰਾਈਵਰ ਆ ਤੁਸੀਂ ਸੇਫਟੀ ਦਾ ਸਮਾਨ $100 $150 ਲਾ ਕੇ ਦੇ ਵੀ ਦਿੱਤਾ ਤਾਂ ਕਿੱਡੀ ਗੱਲ ਹੈਗੀ ਆ, ਹਨ। ਸੋ ਆਪਾਂ ਨੂੰ ਵੀ ਕਰਨਾ ਚਾਹੀਦਾ। ਬਿਲਕੁਲ ਮੈਂ ਹੁਣ ਕੰਪਨੀਆਂ ਨਾਲ ਗੱਲ ਕਰਦਾ, ਆਪਣੀ ਕੰਪਨੀ ਹੈਗੀ ਆ ਪ੍ਰਾਈਮ ਲਿੰਕ ਐਕਸਪ੍ਰੈਸ ਆ ਇੱਥੇ ਸਟਾਕਟਨ ਤੋਂ, ਉਹਨਾਂ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਅਸੀਂ $250 ਮਹੀਨੇ ਦਾ ਜਿਹੜਾ ਆ ਐਕਸਟਰਾ ਦੇ ਰਹੇ ਹਾਂ ਹਰ ਡਰਾਈਵਰ ਨੂੰ, ਤਾਂ ਕਿ ਉਹ ਆਪਣੀਆਂ ਸਪਲਾਈਜ਼ ਜਿਹੜੀਆਂ ਆਪਣਾ ਕੋਈ ਵੀ ਸਮਾਨ ਹੈ ਸਫਾਈ ਵਾਲਾ ਉਹ ਖਰੀਦ ਸਕੇ। ਜੀ ਅਗਲੇ ਕਾਲਰ ਨੇ ਹਰਸ਼ਰਨ ਸਿੰਘ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ ਪਿਆਰਿਓ, 2-3 ਬੇਨਤੀਆਂ ਆ। ਇੱਕ ਤੇ ਜਿਹੜਾ ਨਾ ਮਾਸਕ ਬਾਰੇ ਇਦਾਂ ਕਰ ਸਕਦੇ ਆ ਜਿੱਦਾਂ ਹਰਜੋਤ ਸਿੰਘ ਹੋਣਾ ਨੂੰ ਤੇ ਪਤਾ ਹੀ ਹੋਣਾ ਵਾ ਵੀ ਅੱਗੇ ਸਾਡੇ ਲੋਕ ਨਾ ਹਜੂਰੀਏ ਪਾਉਂਦੇ ਸੀ ਗਲਾਂ 'ਚ, ਠੀਕ ਆ। ਉਹ ਤੁਸੀਂ 1 ਮੀਟਰ ਦਾ ਕੋਈ ਵੀ ਕੱਪੜਾ ਲੈ ਸਕਦੇ ਆ ਜਿਹੜਾ ਵੈਲ ਦਾ ਹੋਵੇ, ਚਾਹੇ ਪੁਰਾਣੀ ਪੱਗ ਨੂੰ ਤੁਸੀਂ ਇਦਾਂ ਕਰ ਲਓ। ਉਹਦੇ ਵਿੱਚ ਕੀ ਕਰੋ ਕਿ ਉਹਦੀ 2 ਤਹਿਆਂ ਬਣਾ ਲਓ, ਉਹਦੇ ਵਿੱਚ ਤੁਸੀਂ ਪੇਪਰ ਲਾ ਲਓ, ਪੇਪਰ ਲਾ ਕੇ 2 ਪਾਸੇ ਤਹਿ ਬਣਾ ਲਓ ਉਹਦੀ, ਤਾਂ ਕਿ ਉਹ ਤੁਹਾਡਾ ਜ਼ਿਆਦਾ ਫਿਲਟਰ ਬਣ ਜਾਊਗਾ ਇੱਕ ਤਰ੍ਹਾਂ ਦਾ। ਨੰਬਰ 2 ਤੇ ਇਕੱਲਾ ਮਫਲਰ ਜਿਹੜਾ ਬਲੇਡਦੇ ਆ ਨਾ ਆਪਾਂ, ਜਿਹੜਾ ਵੂਲ ਵਾਲਾ, ਉਹਦੇ ਨਾਲ ਤੁਹਾਨੂੰ ਜਿਹੜਾ ਆ ਉਹਦੇ ਵਿੱਚੋਂ ਵੂਲ ਨੱਕ 'ਚ ਜਾ ਸਕਦੀ ਆ, ਉਹ 'ਚ ਡਸਟ ਵੀ ਜਾ ਸਕਦੀ ਆ, ਉਹਦਾ ਘੱਟ ਵਰਖੀ ਇਹ ਚੀਜ਼। ਤੇ ਦੂਜੀ ਚੀਜ਼ ਇਹ ਆ ਵੀ ਥੋੜਾ ਜਿਹਾ ਕਲੀਅਰ ਕਰੋ ਸਾਰਿਆਂ ਨੂੰ ਕਿ ਜਿਹੜਾ ਆ ਵੀ ਲੌਗ ਬੁੱਕ ਜਿਹੜੀ ਆ ਉਹ ਬਣਾਉਣੀ ਜ਼ਰੂਰੀ ਆ। ਇਹਦਾ ਇਹ ਮਤਲਬ ਨਹੀਂ ਕਿ ਲੌਗ ਬੁੱਕ ਨੂੰ ਤੁਸੀਂ ਟੱਚ ਹੀ ਨਹੀਂ ਕਰਨਾ ਤੇ ਬਸ ਚੱਕਿਆ ਲੋਡ ਤੇ ਤੁਰ ਪਏ ਤੇ ਭੱਜ ਗਏ, ਉਹ ਗਲਤ ਆ ਗੱਲ। ਤੇ ਇੱਕ ਜਿਹੜੀ ਲਾਸਟ ਤੁਸੀਂ ਕਹਿ ਰਹੇ ਸੀ ਵੀ ਇਕੱਠੇ ਹੋ ਕੇ ਕਰੀਏ, ਅੱਗੇ ਵੀ ਤੁਹਾਨੂੰ ਪਤਾ ਹੋਣਾ ਵੀ ਜਦੋਂ ਸਟ੍ਰਾਈਕ ਹੋਈ ਬੜਾ ਕੁਝ ਹੋਇਆ ਤੇ ਬੜਾ ਤੁਹਾਡਾ ਵੀ ਬੜਾ ਜ਼ੋਰ ਲੱਗਾ ਸੀ ਇਸ ਬਾਰੇ ਵੀ ਇਕੱਠੇ ਹੋ ਜਾਓ। ਤੇ ਕੋਈ ਪਰਸਨ ਜਿਹੜਾ ਸੁਣ ਰਿਹਾ, ਕੋਈ ਪਹਿਲ ਕਰ ਲਓ ਯਾਰ, ਕੋਈ ਇਦਾਂ ਦੀ ਵੈਬਸਾਈਟ ਹੀ ਬਣਾ ਲਓ ਜਿੱਥੋਂ ਇਕੱਠੀ ਜਾਣਕਾਰੀ ਇੱਕੋ ਵਾਰੀ ਸਾਰਿਆਂ ਨੂੰ ਮਤਲਬ ਮਿਲ ਸਕੇ, ਹਨਾ। ਕੋਈ ਚਾਹੇ ਰੇਡੀਓ USA ਆਪਣੇ ਵੱਲੋਂ ਇਦਾਂ ਦਾ ਕਰ ਲਵੇ ਕੰਮ, ਤੇ ਇੱਕ ਸੂਤਰ 'ਚ ਸਾਰੇ ਵੱਧ ਜਾਣ। ਮਤਲਬ ਨਾਪਤਾ ਬਣੀ ਆ, ਪਰ ਨਾਪਤਾ ਨਾਲ ਸਾਰੇ ਲੋਕ ਨਹੀਂ ਜੁੜਦੇ, ਜਾਂ ਉਹਨਾਂ ਦੇ ਵੀ ਕੋਈ ਹੋ ਸਕਦਾ ਵੀ ਆਪਣੇ ਕੋਈ ਇਦਾਂ ਦੇ ਹੋਣ ਰੁਝੇਵੇਂ ਵੀ ਉਹ ਨਹੀਂ ਪੂਰਾ ਅਪਡੇਟ ਕਰ ਸਕਦੇ ਹਰ ਇੱਕ ਚੀਜ਼ ਨੂੰ, ਹਨਾ। ਸੋ ਜੇ ਕੋਈ ਚੰਗੀਆਂ ਕੰਪਨੀਆਂ ਆ ਉਹ ਰਲ ਕੇ 2-4 ਇਦਾਂ ਦੀ ਕੋਈ ਵੈਬ ਪੇਜ ਬਣਾ ਲੈਣ, ਕੋਈ ਇਦਾਂ ਚੀਜ਼ ਬਣਾ ਲੈਣ, ਕੋਈ ਐਪ ਬਣਾ ਲੈਣ ਜਿਹੜਾ ਹਰ ਇੱਕ ਚੀਜ਼ ਨੂੰ ਫਟਾਫਟ ਸਾਡੇ ਤੱਕ ਪਹੁੰਚੇ ਤੇ ਸਾਡਾ ਜਿਹੜੀ ਯੂਨਿਟੀ ਵੀ ਜਿਹੜੀ ਆ ਉਹ ਬਣੇ, ਤਾਂ ਕਿ ਇਨ ਫਿਊਚਰ ਅਸੀਂ ਆਪਣੇ ਆਪ ਨੂੰ ਸਿਕਿਉਰ ਕਰ ਸਕੀਏ। ਥੈਂਕ ਯੂ ਹਰਸ਼ਰਨ ਜੀ, ਥੈਂਕ ਯੂ ਜੀ, ਮਿਹਰਬਾਨੀ। ਬਿਲਕੁਲ ਨਾਪਤਾ ਵਾਲੇ ਵੀ ਰਮਨ ਜੀ ਟਰਾਈ ਬਥੇਰਾ ਕਰਦੇ ਆ। ਹਰ ਵੀਕ ਮੈਂ ਨਾਪਤਾ ਵੱਲੋਂ ਹੀ ਤੁਹਾਡੇ ਕੋਲ ਆਉਣਾ ਆ ਜੀ, ਨਾਪਤਾ ਦੇ ਵੱਲੋਂ ਹੀ ਤੁਹਾਨੂੰ ਇਹ ਅਪਡੇਟ ਦਿੱਤੇ ਜਾਂਦੇ ਆ, ਸਾਰਾ ਕੁਝ ਕਰਦੇ ਆ ਜੀ ਬਿਲਕੁਲ। ਸੋ ਸਾਰੇ ਜਾਣੇ ਲੱਗੇ ਹੋਏ ਨੇ, ਬਿਲਕੁਲ ਨੋ ਡਾਊਟ। ਆਪਾਂ ਉਹ ਜਿਹੜਾ ਫੀਡਬੈਕ ਵੀ ਉੱਥੇ ਉਦੋਂ ਲਈ ਸੀਗੀ ਜਦੋਂ ਇਹਨਾਂ ਨੇ ਸਿਰਕੂਲੇਸ਼ਨ ਦੇ ਨਾਲ ਜਿਹੜੇ ਮਿਲ ਕੇ ਸੀਗੇ। ਇੱਧਰ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਇੱਕ ਦੂਜੇ ਨਾਲ ਗੱਲ ਕਰਕੇ ਛੱਡ ਦਿੰਦੇ ਆ, ਅਤੇ ਜਦੋਂ ਜਿੱਥੇ ਕਮੈਂਟ ਕਰਨਾ ਹੁੰਦਾ ਜਾਂ ਜਿੱਥੇ ਇਸ ਦੇ ਬਾਰੇ ਐਕਚੁਅਲ 'ਚ ਜਾਣਕਾਰੀ ਦੇਣੀ ਹੁੰਦੀ ਉਦੋਂ ਫਿਰ ਪਿੱਛੇ ਰਹਿ ਜਾਂਦੇ ਕਿਤੇ ਨਾ ਕਿਤੇ। ਆਈ ਥਿੰਕ ਉਹ ਆਦਤ ਆਪਾਂ ਜੇ ਬਦਲਣੀ ਸ਼ੁਰੂ ਕਰੀਏ ਇਸ ਇੰਡਸਟਰੀ ਦੇ ਵਿੱਚ ਆਪਣੇ ਲੋਕਾਂ ਦੀ, ਤਾਂ ਕਾਫੀ ਜਿਹੜੀਆਂ ਮੁਸ਼ਕਿਲਾਂ ਆ ਉਹ ਹੱਲ ਹੋ ਸਕਦੀਆਂ ਵੀ ਐਕਚੁਅਲ ਦੇ ਵਿੱਚ ਜਿਹੜੀ ਕੰਪਲੇਨ ਆ ਉਹ ਸਹੀ ਥਾਂ ਦੇ ਉੱਤੇ ਪਹੁੰਚ ਸਕੇ। ਇਕਬਾਲ ਸਿੰਘ ਧਾਮੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਭਾਜੀ ਰਮਨ ਨੂੰ ਮੇਰਾ ਕੁਐਸਚਨ ਹੈ, ਜਦੋਂ ਆਪਣੇ ਲਾਇਸੈਂਸ ਬਾਰੇ ਤਾਂ ਇਹਨੇ ਦੱਸਿਆ ਵੀ ਆਪਣੇ ਪਹਿਲੀ ਮਾਰਚ ਤੋਂ ਲੈ ਕੇ ਜਿਹੜਾ ਜੀ ਜੇ ਕੋਈ ਟਰੱਕ ਦੀ ਰਜਿਸਟ੍ਰੇਸ਼ਨ ਦੀ ਪ੍ਰੋਬਲਮ ਹੈ ਜਿਹੜੀ ਉਹ ਖਤਮ ਹੋਈ ਹੈ, ਉਹਦੇ ਬਾਰੇ ਵੀ ਕੁਝ ਹੈ? ਜੀ ਰਮਨ ਜੀ ਟਰੱਕ ਦੀ ਰਜਿਸਟ੍ਰੇਸ਼ਨ ਬਾਰੇ ਕੋਈ ਐਸੀ ਐਗਜ਼ਾਮਸ਼ਨ ਜਾਂ ਕੋਈ ਐਸੀ ਚੀਜ਼ ਨਹੀਂ ਹੈਗੀ। ਸੋ ਟਰੱਕ ਦੀ ਜਿਹੜੀ ਰਜਿਸਟ੍ਰੇਸ਼ਨ ਹੈਗੀ ਆ ਉਹਦੇ ਬਾਰੇ 'ਚ ਤੁਸੀਂ DMV ਨੂੰ ਕਾਲ ਕਰ ਸਕਦੇ ਆ। DMV ਦੇ ਆਫਿਸ ਵਾਕ ਇਨ ਲਈ ਸਿਰਫ ਅਪਾਇੰਟਮੈਂਟ ਤੇ ਓਪਨ ਹੈਗੇ ਆ, ਪਰ ਕਾਲ ਤੁਸੀਂ ਡੈਫੀਨੇਟਲੀ ਕਰ ਸਕਦੇ ਆ। ਸੋ ਇੱਕ ਚੀਜ਼ ਮੈਂ ਜ਼ਰੂਰ ਉਹਨਾਂ ਦੀ DMV ਦੀ ਵੈਬਸਾਈਟ ਤੇ ਉਹਨਾਂ ਨੇ ਕਰੋਨਾ ਵਾਇਰਸ ਨਾਲ ਸੰਬੰਧਿਤ ਪਾਈ ਸੀ, ਉਹਨਾਂ ਨੇ ਵਹੀਕਲ ਰਜਿਸਟ੍ਰੇਸ਼ਨ ਤੇ ਡਰਾਈਵਿੰਗ ਲਾਇਸੈਂਸ ਲਿਖਿਆ ਸੀ। ਹੁਣ ਇਹ ਨਹੀਂ ਪਤਾ ਵੀ ਵਹੀਕਲ ਰਜਿਸਟ੍ਰੇਸ਼ਨ ਦੇ ਵਿੱਚ ਕਮਰਸ਼ੀਅਲ ਰਜਿਸਟ੍ਰੇਸ਼ਨ ਵੀ ਇਨਕਲੂਡਿਡ ਉਹਨਾਂ ਨੇ ਰੱਖੀ ਹੈ ਕਿ ਨਹੀਂ। ਸੋ ਉਸ ਦੇ ਲਈ ਜ਼ਰੂਰ ਤੁਸੀਂ ਇੱਕ ਵਾਰੀ ਕਨਫਰਮ ਜਿਹੜਾ ਕਰ ਲਓ ਵੀ ਉਹ ਜਿਹੜੀ 60 ਦਿਨਾਂ ਦੀ ਉਹਨਾਂ ਨੇ ਐਗਜ਼ੈਂਪਸ਼ਨ ਇੱਕ ਹਿਸਾਬ ਦੇ ਨਾਲ ਕਿਹਾ ਸੀਗਾ ਵੀ ਜਿਹੜੇ CHP ਨੂੰ ਅਸੀਂ ਆਖਦੇ ਹਾਂ ਵੀ ਜੇ ਤੁਹਾਨੂੰ ਕੋਈ ਬੰਦਾ ਜਿਨ੍ਹਾਂ ਦੀ ਇੰਨੀ 17 ਮਾਰਚ ਤੋਂ ਬਾਅਦ ਦੇ ਵਿੱਚ ਐਕਸਪਾਇਰ ਹੋਇਆ ਹੈ ਕੁਛ ਵੀ, ਚਾਹੇ ਵਹੀਕਲ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਆ, ਉਹ ਜਿਹੜਾ ਉਹਨਾਂ ਨੂੰ 60 ਦਿਨਾਂ ਦੇ ਲਈ ਕੋਈ ਟਿਕਟ ਵਗੈਰਾ ਜਿਹੜੀ ਉਹ ਨਾ ਦਿੱਤੀ ਜਾਵੇ, ਕਿਉਂਕਿ DMV ਦੇ ਫੀਲਡ ਆਫਿਸਿਸ
ਬੰਦ ਵਗੈਰਾ ਹੈਗੇ ਨੇ। ਸੋ ਆਈ ਥਿੰਕ ਬੈਟਰ, ਜਿੱਦਾਂ ਰਮਨ ਜੀ ਨੇ ਕਿਹਾ ਵੀ ਕਾਲ ਕਰਕੇ ਕਦੀ ਕਨਫਰਮ ਜਿਹੜਾ ਤੁਸੀਂ ਜ਼ਰੂਰ ਕਰ ਲਓ ਉਹਨਾਂ ਦੇ ਕੋਲੋਂ। ਓਕੇ, ਥੈਂਕ ਯੂ ਥੈਂਕ ਯੂ ਜੀ। ਜੀ ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਜਸਕਰਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਸੁਣਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਮੈਂ ਅਪਡੇਟ ਹੀ ਕਰਨਾ ਚਾਹੁੰਦਾ ਸੀਗਾ ਕਿ ਅਸੀਂ ਤੁਰੇ ਤਾਂ ਫਿਰਦੇ ਹਾਂ ਘਰੋਂ, ਪਰ ਸ਼ਿਪਰ ਤੇ ਰਿਸੀਵਰ ਇਹਨਾਂ ਦੀ ਐਟੀਟਿਊਡ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਬੇਕਰਫੀਲਡ ਏਰੀਏ ਚੋਂ ਲੋਡ ਚੱਕੜ ਗਿਆ, 5-6 ਘੰਟੇ ਦੀ ਵੇਟਿੰਗ ਤੇ ਉੱਥੇ 70 ਟਰੱਕਰ ਇਕੱਠੇ ਹੋਏ ਆ ਲੋਡ ਚੱਕਣ ਦੇ ਲਈ। ਕੋਈ ਸੇਫਟੀ ਨਹੀਂ, ਬਾਥਰੂਮ ਸਿਰਫ ਇੱਕ ਆ। ਤੇ ਹੁਣ ਕੰਪਲੇਂਟ ਕਿਹਨੂੰ ਕਰੀਏ? ਉਹਨਾਂ ਨੇ ਅੰਦਰ ਸਾਰਾ ਕੁਝ ਲੋਕਡਾਊਨ ਕੀਤਾ ਹੈ। ਚੈੱਕ ਇਨ 12 ਵਜੇ ਦੀ ਕੀਤੀ, ਅੰਦਰ ਉਹਨਾਂ ਨੇ ਰਿਸੀਵ ਜਾ ਕੇ 3 ਵਜੇ ਮੈਨੂੰ ਕਾਲ ਆਈ ਵੀ ਤੇਰੀ ਚੈੱਕ ਇਨ ਹੋ ਗਈ ਆ, ਵੇਟ ਕਰ, ਤੈਨੂੰ ਨੈਕਸਟ ਆਵਰ ਦੇ ਵਿੱਚ ਡੋਰ ਅਵੇਲੇਬਲ ਕਰਾਵਾਂਗੇ। ਇਹੀ ਕੱਲ ਮੈਂ ਇਸ ਵੇਲੇ ਐਰੀਜ਼ੋਨਾ ਦੇ ਵਿੱਚ ਨੋਗਾਲਸ ਮੈਂ 3 ਵੇਅਰ ਹਾਊਸਾਂ ਦੇ ਵਿੱਚੋਂ ਪਿਕਅਪ ਕੀਤੀਆਂ। 3 ਵੇਅਰ ਹਾਊਸਾਂ ਨੇ ਆਪਣੇ ਬਾਥਰੂਮ ਬੰਦ ਕੀਤੇ ਹੋਆ। ਬਹੁਤ ਔਖਾ ਟਾਈਮ ਹੋਇਆ, ਬਾਥਰੂਮ ਜਾਣ ਲਈ ਵੀ ਮੈਨੂੰ ਟਰੱਕ ਸਟਾਪ ਤੇ ਜਾਣਾ ਪਿਆ। ਤੇ ਕੰਪਲੇਂਟ ਕਿਹਨੂੰ ਕਰੀਏ? ਜੇ ਉਹਨਾਂ ਨੂੰ ਕਰਦੇ ਵੀ ਉਹ ਮੂਹਰੇ ਸਪੈਨਿਸ਼ ਬੋਲਣ ਲੱਗ ਪੈਂਦੇ ਆ, ਉਹ ਕਹਿੰਦੇ ਆਈ ਡੋਂਟ ਨੋ, ਯੂ ਕੈਨ ਕਾਲ ਇਨ ਆਫਿਸ। ਕਿਹਦੇ ਕੋਲ ਕੰਪਲੇਂਟ ਕਰੀਏ? ਬਹੁਤ ਔਖਾ ਹਾਰਡ ਜੀ। ਰਮਨ ਜੀ, ਕੀ ਚਲੋ ਸਾਰਿਆਂ ਦੇ ਲਈ ਦੱਸ ਦਿਓ ਵੀ ਕੀ ਕਰ ਸਕਦੇ ਨੇ। ਪਹਿਲੀ ਗੱਲ ਤੇ ਹੈਗੀ ਆ ਕਿ ਹੁਣ ਜਿਹੜੀ ਇੱਕ ਤਾਂ ਵੇਟਿੰਗ ਟਾਈਮ ਹੈਗਾ ਵੇਅਰ ਹਾਊਸਾਂ ਦੇ ਉੱਤੇ। ਸੋ ਵੇਟਿੰਗ ਟਾਈਮ ਜਿਹੜਾ ਹੈਗਾ ਉਹ ਵਾਈਡ ਸਪਰੈਡ ਪ੍ਰੋਬਲਮ ਹੈਗੀ ਆ, ਕਿਉਂਕਿ ਹਰ ਇੱਕ ਵੇਅਰ ਹਾਊਸ ਦੇ ਵਿੱਚ ਕੋਈ ਨਾ ਕੋਈ ਇਸ਼ੂ ਚੱਲ ਰਿਹਾ, ਕੋਈ ਨਾ ਕੋਈ ਪ੍ਰੋਬਲਮ ਚੱਲ ਰਹੀ ਆ। ਵਰਕਰ ਘੱਟ ਹੈਗੇ ਆ, ਵਰਕ ਫੋਰਸ ਜਿਹੜੀ ਆ ਘਟਾਈ ਆ ਹਰ ਇੱਕ ਪਾਸੇ। ਸੋ ਹਰ ਇੱਕ ਜਿਹੜਾ ਇਸ ਵੇਲੇ ਸ਼ਿਪਰ ਆ, ਰਿਸੀਵਰ ਆ, ਉਹ ਸ਼ਾਰਟ ਚੱਲ ਰਿਹਾ ਬੰਦਿਆਂ। ਸੋ ਜਿਹੜਾ ਵੇਟਿੰਗ ਟਾਈਮ ਆ ਉਹਦੇ ਲਈ ਆਪਾਂ ਇਸ ਵੇਲੇ ਫॉर ਦੀ ਟਾਈਮ ਬੀਇੰਗ ਐਡਾ ਵੱਡਾ ਕੋਈ ਵੀ ਐਸਾ ਕੰਮ ਨਹੀਂ ਕਰ ਸਕਦੇ। ਜਿਹੜਾ ਹੈਗਾ ਕਿ ਰੈਸਟ ਰੂਮ ਜਿਹੜਾ ਇੱਕ ਰਿਕੁਆਇਰਡ ਬਾਏ ਲਾਅ ਹੈਗਾ ਕਿ ਕਈ ਜਿਹੜੀਆਂ ਚੀਜ਼ਾਂ ਹੈਗੀਆਂ ਰਿਕੁਆਇਰਡ ਬਾਏ ਲਾਅ ਹੈਗੀਆਂ ਕਿ ਤੁਹਾਨੂੰ ਉਹਨਾਂ ਨੂੰ ਪ੍ਰੋਵਾਈਡ ਕਰਨਾ ਪੈਂਦਾ। ਦੂਸਰੀ ਗੱਲ ਇਹ ਹੁੰਦੀ ਆ ਕਿ ਵਾਈਡ ਸਪਰੈਡ ਪ੍ਰੋਬਲਮ ਨੂੰ ਟਰੱਕਿੰਗ ਇੰਡਸਟਰੀ ਦੀ ਸਾਰਿਆਂ ਨਾਲੋਂ ਵੱਡਾ ਇਸ਼ੂ ਹੈਗਾ ਕਿ ਵਾਈਡ ਸਪਰੈਡ ਪ੍ਰੋਬਲਮ ਜਿਹੜੀ ਵੀ ਹੁੰਦੀ ਹੈ ਨਾ, ਉਹਦੀ ਰਿਪੋਰਟਿੰਗ ਨਹੀਂ ਹੈਗੀ ਜੀ। ਬਹੁਤ ਹੀ ਜ਼ਰੂਰੀ ਆ। ਅਸੀਂ ਉਹਨਾਂ ਦੇ ਦੇਖੋ, ਅਸੀਂ ਤੁਹਾਨੂੰ ਜਿਹੜਾ ਗਲਤੀ ਕਰ ਰਿਹਾ ਉਹਨਾਂ ਦੇ ਆਫਿਸ ਦੇ ਵਿੱਚ ਕੀ ਰਿਪੋਰਟ ਕਰਾਂਗੇ? ਉਹਨਾਂ ਨੇ ਕੁਝ ਰਿਪੋਰਟ ਤਾਂ ਕਰਨਾ ਉਸ ਚੀਜ਼ ਦਾ, ਜਾਂ ਉਹਨਾਂ ਨੇ ਕੋਈ ਚੀਜ਼ ਦਾ ਉਹਦਾ ਫਰਕ ਕਰਨਾ। ਹਾਂ, ਤੁਸੀਂ ਇੰਨਾ ਕਰ ਸਕਦੇ ਆ ਕਿ ਜਿਹੜੀ ਹੈਲਥ ਡਿਪਾਰਟਮੈਂਟ ਹੈਗਾ ਉਸ ਏਰੀਏ ਦਾ, ਤੁਸੀਂ ਸਾਰੇ ਗੂਗਲ ਤੇ ਕਰਦੇ ਆ, ਜਿਹੜੀ ਲੋਕਲ ਤੁਸੀਂ ਉੱਥੇ ਜਾਓ, ਤੁਸੀਂ ਉਸ ਹੈਲਥ ਡਿਪਾਰਟਮੈਂਟ ਨੂੰ ਵੀ ਕਾਲ ਕਰ ਸਕਦੇ ਆ। ਉਹ ਹੈਲਥ ਡਿਪਾਰਟਮੈਂਟ ਵੀ ਉਹਦੇ ਉੱਤੇ ਐਕਸ਼ਨ ਲੈ ਸਕਦਾ। FMCSA ਨਾਲ ਰਿਪੋਰਟ ਫਾਈਲ ਕਰ ਸਕਦੇ ਆ, ਬਟ ਇਟ ਮਾਈਟ ਟੇਕ ਲੌਂਗਰ। ਪਰ ਜੇ ਤੁਸੀਂ ਉਹਨਾਂ ਦੇ ਲੋਕਲ ਹੈਲਥ ਡਿਪਾਰਟਮੈਂਟ ਨੂੰ ਕਾਲ ਕਰਦੇ ਆ ਕਿ ਜਿੱਥੇ ਉਹਨਾਂ ਨੂੰ ਇਹ ਦੱਸਿਆ ਜਾਂਦਾ ਕਿ ਇਹ ਚੀਜ਼ਾਂ ਨਹੀਂ ਪ੍ਰੋਵਾਈਡ ਕਰ ਰਹੇ, ਤੇ ਡੈਫੀਨੇਟਲੀ ਮੇਰੇ ਖਿਆਲ ਦੇ ਵਿੱਚ ਕਿ ਉੱਥੇ ਵੀ ਆਪਾਂ ਨੂੰ, ਜਿੱਦਾਂ ਕਿ ਹੁਣੇ ਆਪਣੇ ਸਤਨਾਮ ਸਿੰਘ ਹੁਣਾਂ ਨੇ ਵੀ ਗੱਲ ਕੀਤੀ ਸੀਗੀ ਕਿ ਜਦੋਂ FMCSA ਨਾਲ ਗੱਲ ਕੀਤੀ ਆ, ਔਰ ਡੈਫੀਨੇਟਲੀ ਜਦੋਂ ਅਸੀਂ FMCSA ਨੂੰ ਕੋਈ ਵੀ ਗੱਲ ਡਾਇਰੈਕਟਲੀ ਇੱਦਾਂ ਕਹਿਣੀ ਆ ਨਾ, ਤੇ ਉਹ ਇਹ ਕਹਿ ਦਿੰਦੇ ਆ ਕਿ ਸਾਡੀ ਜੁਰਿਸਡਿਕਸ਼ਨ ਚ ਨਹੀਂ ਹੈਗਾ ਹੈ, ਰੀਡਾਇਰੈਕਟ ਕਰ ਦਿੰਦੇ ਆ। ਗਵਰਨਮੈਂਟ ਆ ਉਹਨਾਂ ਗੱਲ ਕਰੋ, ਲੋਕਲ ਜਿਹੜੀ ਹੈਗੀ ਉਹਨਾਂ ਗੱਲ ਕਰੋ। ਸੋ ਮੇਰੇ ਖਿਆਲ ਦੇ ਵਿੱਚ ਸਾਰਿਆਂ ਨੂੰ ਮੇਰੀ ਅਪੀਲ ਹੀ ਆ ਕਿ ਜਿਹੜੇ ਹੈਲਥ ਡਿਪਾਰਟਮੈਂਟ ਹੈਗੇ ਆ ਉਹ ਥੋੜੇ ਜਿਹੇ ਸਟ੍ਰਿਕਟ ਹੁੰਦੇ ਇਸ ਮਾਮਲੇ ਦੇ ਵਿੱਚ। ਸੋ ਲੋਕਲ ਹੈਲਥ ਡਿਪਾਰਟਮੈਂਟ ਨੂੰ ਜ਼ਰੂਰ ਕਾਲ ਕਰਨੀ ਸ਼ੁਰੂ ਕਰੋ ਜੀ। ਇਹਦੇ 'ਚ ਨਾ ਮੈਂ ਐਡ ਕਰਦਾ ਰਮਨ ਜੀ, ਐਰੀਜ਼ੋਨਾ ਦਾ ਜਿਹੜਾ ਗਵਰਨਰ ਆ ਨਾ, ਉਹ ਲੋਕਡਾਊਨ ਨਹੀਂ ਕਰ ਰਿਹਾ ਸੀ। ਇੱਕ ਬੀਬੀ ਨੇ ਪਟੀਸ਼ਨ ਸਾਈਨ ਸ਼ੁਰੂ ਕੀਤੀ, 2 ਦਿਨਾਂ 'ਚ 2 ਲੱਖ ਸਾਈਨ ਹੋ ਗਏ, ਉਹਨਾਂ ਨੂੰ ਲੋਕਡਾਊਨ ਕਰਨਾ ਪਿਆ। ਸੋ ਜੇ ਹੁਣ ਹਰ ਇੱਕ ਟਰੱਕਰ ਦੇ ਕੋਲ ਫੋਨ ਆ, ਜਿੱਥੇ ਵੀ ਤੁਸੀਂ ਜਾਂਦੇ ਆ ਉਹਦੀ ਫੋਟੋ ਖਿੱਚ ਕੇ, ਜਿਹੜਾ ਨਹੀਂ ਉਹ ਰੈਸਟ ਰੂਮ ਯੂਜ਼ ਕਰਨ ਦਿੰਦਾ, ਉਹ ਕਿੰਨੇ ਪੰਜਾਬੀਆਂ ਦੇ ਜਿਹੜੇ ਆ ਟਰੱਕਿੰਗ ਦੇ ਜਿਹੜੇ ਫੇਸਬੁੱਕ ਪੇਜ ਹੈਗੇ ਆ ਉੱਥੇ ਸ਼ੇਅਰ ਕਰਕੇ ਨਾਲ ਦੀ ਨਾਲ ਟੈਗ ਕਰੋ ਲੋਕਲ ਹੈਲਥ ਡਿਪਾਰਟਮੈਂਟ ਨੂੰ। ਮੈਂ ਕਹਿੰਦਾ ਗਰੰਟੀ ਆ ਉਹਦੇ ਐਕਸ਼ਨ ਹੋਊਗਾ। ਇਹ ਕੰਮ ਕਰਨਾ ਚਾਹੀਦਾ ਹੈਗਾ ਜੀ। ਸਮਾਰਟ ਹੋਵੋ ਅੱਜ ਦੇ ਜ਼ਮਾਨੇ ਦੇ ਵਿੱਚ। ਟਵਿੱਟਰ ਦੇ ਉੱਤੇ ਟਵੀਟ ਕਰੋ, ਫੇਸਬੁੱਕ ਦੇ ਉੱਤੇ ਉਹਨਾਂ ਨੂੰ ਜਿਹੜਾ ਨਾਲ ਦੇ ਨਾਲ ਬਾਰ-ਬਾਰ ਕਰੋ, ਕਿਉਂਕਿ ਫੇਸਬੁੱਕ ਦੇ ਉੱਤੇ 10-15 ਜਾਣਿਆਂ ਦੀ ਆਵਾਜ਼ ਅੱਜ ਕੱਲ੍ਹ ਬਾਹਰ 100 ਜਾਣਿਆਂ ਦੀ ਆਵਾਜ਼ ਨੂੰ ਜ਼ਿਆਦਾ ਉੱਚੀ ਸੁਣੀ ਜਾਂਦੀ ਆ। ਇਹ ਆਪਾਂ ਨੂੰ ਸਮਝਣ ਦੀ ਨਾਲ ਦੇ ਨਾਲ ਜ਼ਰੂਰਤ ਹੈਗੀ ਆ। ਜੇ ਉਹ ਕਾਰਵਾਈ ਨਹੀਂ ਕਰਦੇ ਤਾਂ ਫਿਰ ਉਹਨਾਂ ਦੇ ਉੱਤੇ ਵਾਲਿਆਂ ਨੂੰ ਜਿਹੜਾ ਉਹ ਟੈਗ ਕਰੋ ਵੀ ਇਹ ਜਿਹੜਾ ਕੁਛ ਕਰ ਨਹੀਂ ਰਹੇ। ਇਨ ਦੀ ਐਂਡ ਕੋਈ ਨਾ ਕੋਈ ਕਿਸੇ ਥਾਂ ਦੇ ਉੱਤੇ ਮਿਲ ਜਾਂਦਾ ਆ ਜਿਹੜਾ ਇਹ ਤੁਹਾਡੇ ਨਾਲ ਜਿਹੜੀ ਉਹ ਇਹ ਸਦਭਾਵਨਾ ਜਿਹੜੀ ਰੱਖਦਾ ਆ, ਸੰਵੇਦਨਾ ਰੱਖਦਾ ਹੋਊਗਾ ਵੀ ਹਾਂ ਯਾਰ ਇਹਨਾਂ ਦੇ ਨਾਲ ਧੱਕਾ ਹੋ ਰਿਹਾ, ਕੁਛ ਨਾ ਕੁਛ ਆਪਾਂ ਨੂੰ ਇਸ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ। ਆਪਣੇ ਅੱਜ ਦੇ ਖੀਲੇ ਗੱਲ ਜੀ ਰਮਨ ਜੀ, ਐਂਡ ਆਫ ਦਾ ਡੇ ਗੱਲ ਹੈਗੀ ਆ ਕਿ ਅਸਲ ਬੰਦੇ ਤੱਕ ਕਿੱਦਾਂ ਗੱਲ ਪਹੁੰਚਾਓ। ਬਿਲਕੁਲ ਵੀ ਮੇਨ ਜਿਹੜੇ ਬੰਦੇ ਤੱਕ ਕਿੱਦਾਂ। ਸ਼ਮਸ਼ੇਰ ਜੀ, ਸਤਿ ਸ਼੍ਰੀ ਅਕਾਲ ਜੀ।
ਸ਼ਮਸ਼ੇਰ ਸਿੰਘ ਜੀ। ਹਾਂ ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਮੈਂ ਸ਼੍ਰੀ ਅਕਾਲ। ਸ਼ਮਸ਼ੇਰ ਸਿੰਘ ਬੋਲ ਰਿਹਾ ਜੀ, ਓਕਲਾਹੋਮਾ ਤੋਂ ਜੀ ਤੇ ਵੀਰ ਜੀ ਮੇਰਾ ਕੁਐਸਚਨ ਹੈਗਾ ਜੀ ਵੀ ਮੇਰਾ ਲਾਇਸੈਂਸ ਮਤਲਬ ਮਾਰਚ ਦੇ ਵਿੱਚ 13 ਨੂੰ ਆਪਣਾ ਐਕਸਪਾਇਰ ਹੋਇਆ ਜੀ। ਜੀ ਤੇ ਮੈਂ ਟਰੱਕ ਚਲਾ ਸਕਦਾ ਕਿ ਨਹੀਂ ਜੀ ਵੀਰ ਜੀ? ਜਿੱਦਾਂ ਆਪਾਂ ਪਹਿਲਾਂ ਵੀ ਹੁਣੇ ਦੱਸਿਆ ਸੀ, DMV ਨੂੰ ਵੈਸੇ ਸੱਚ ਤੁਹਾਡੇ ਜਿਹੜਾ ਵੀ ਹੈਗਾ ਮੋਟਰ ਵਹੀਕਲ ਵਾਲਾ ਜਿਹੜਾ ਡਿਪਾਰਟਮੈਂਟ, ਉਹਨੂੰ ਜ਼ਰੂਰ ਕਾਲ ਕਰ ਲਓ ਜੀ। ਰਮਨ ਜੀ, ਕੀ ਕਹਿ ਰਹੇ ਸੀ ਤੁਸੀਂ? ਕਾਲ ਕਰ ਲਓ, ਪਰ ਐਗਜ਼ੈਂਪਟ ਹੈਗੇ ਆ ਤੁਸੀਂ 30 ਜੂਨ ਤੱਕ ਜੀ, ਜਿਹੜਾ 1 ਮਾਰਚ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਦਾ ਐਕਸਪਾਇਰ ਹੋਇਆ, ਰਾਈਟ? ਜੀ ਜੀ ਜੀ। ਸੋ ਬਿਲਕੁਲ ਐਗਜ਼ੈਂਪਟ ਜਿਹੜੇ ਜ਼ਰੂਰ ਹੈਗੇ, ਪਰ ਇਹਨਾਂ ਨੂੰ ਇਹ ਨਹੀਂ ਵੀ ਆਪਾਂ ਜਿਹੜਾ ਉਹ ਕਰਨਾ ਨਹੀਂ। ਤੇ ਇਹਦੇ ਵਿੱਚ ਜਿਹੜੇ ਲਰਨਰ ਹੁੰਦੇ ਜਾਂ ਜਿਹਨਾਂ ਦੇ ਪਰਮਿਟ ਵਾਲੇ ਹੁੰਦੇ, ਉਹ ਵੀ ਐਗਜ਼ੈਂਪਟ ਨੇ? ਪਰਮਿਟ ਵਾਲਿਆਂ ਦਾ ਜਿਹੜਾ ਲਾਇਸੈਂਸ ਦੇ ਨਾਲ ਜਿਹੜਾ ਮੈਡੀਕਲ ਸਰਟੀਫਿਕੇਟ ਇਸ਼ੂ ਹੁੰਦਾ 90 ਡੇ ਦਾ ਪਹਿਲਾਂ, ਉਹ ਜੇ ਤੁਹਾਡਾ ਮਾਰਚ 1 ਤੋਂ ਬਾਅਦ 90 ਡੇ ਵਾਲਾ ਐਕਸਪਾਇਰ ਹੋ ਗਿਆ ਤੇ ਤੁਸੀਂ ਅਜੇ ਤੱਕ ਤੁਸੀਂ ਜਿਹੜਾ ਆ ਉਹ ਲਾਇਸੈਂਸ ਤੁਹਾਨੂੰ ਨਹੀਂ ਮਿਲਿਆ ਤੇ ਜਾਂ ਤੁਹਾਡਾ ਸਕਿੱਲ ਟੈਸਟ ਨਹੀਂ ਪਾਸ ਹੋਇਆ ਤੇ ਤੁਹਾਨੂੰ ਦੁਬਾਰਾ ਉਹ 90 ਡੇਜ਼ ਦਾ ਮੈਡੀਕਲ ਕਰਾਉਣਾ ਪੈਂਦਾ। ਉਹ ਜਿਹੜਾ ਦੁਬਾਰਾ 90 ਡੇਜ਼ ਦਾ ਮੈਡੀਕਲ ਆ, ਉਹਦੀ ਐਗਜ਼ੈਂਪਸ਼ਨ ਹੈਗੀ ਆ, ਉਹ ਤੁਹਾਡਾ ਪਿਛਲਾ ਮੈਡੀਕਲ ਹੀ ਚੱਲੂਗਾ। ਸੋ ਉਹ ਐਗਜ਼ੈਂਪਸ਼ਨ ਆ, ਨਾ ਕਿ ਜਿਹੜਾ ਲਰਨਰ ਪਰਮਿਟ ਹੈਗਾ ਉਹ ਟਰੱਕ ਚਲਾ। ਜੀ, ਇੱਕ ਚੀਜ਼ ਜਿਹੜੀ ਆਪਾਂ ਜਿਹੜੇ ਕਾਫੀ ਲੋਕ ਵੀ ਉਹਨਾਂ ਨੂੰ ਇਸ ਟਾਈਮ ਬੈਡ ਐਕਸਪੀਰੀਅੰਸ ਸ਼ਿਪਰ ਥਾਵਾਂ ਦੇ ਉੱਤੇ ਇਹ ਉਹ ਮਿਲ ਰਹੇ ਆ, ਜੇ ਤੁਹਾਨੂੰ ਆਪਣੀ ਸੇਫਟੀ ਨਹੀਂ ਮਹਿਸੂਸ ਹੁੰਦੀ ਨਾ ਚਲਾਓ ਭਾਈ। ਇਹ ਚੀਜ਼ ਜਿਹੜੀ ਜ਼ਰੂਰ ਤੁਹਾਨੂੰ ਜਿਹੜੀ ਉਹ ਸੋਚਣ ਦੀ ਜ਼ਰੂਰਤ ਆ। ਜਿਹੜੇ ਡਾਲਰ ਆ ਉਹੀ ਜਿਹੜੇ ਸਭ ਕੁਝ ਨਹੀਂ। ਤੁਹਾਡੀ ਜਾਨ ਜੇ ਤੁਹਾਨੂੰ ਲੱਗਦੀ ਆ ਵੀ ਜੋਖਿਮ 'ਚ ਆ ਵੀ ਨਹੀਂ, ਕਈ ਲੋਕ ਮੰਨ ਰਹੇ ਨਹੀਂ, ਸ਼ਦਾਈ ਲੋਕ, ਕਮਰੇ ਲੋਕ ਸੀਰੀਅਸਲੀ ਇਸ ਨੂੰ ਜਿਹੜੇ ਉਹ ਲੈ ਰਹੇ, ਤੁਸੀਂ ਆਪਣੀ ਜਾਨ ਜੋਖਿਮ 'ਚ ਨਾ ਪਾਓ, ਨਾ ਚਲਾਓ। ਤੁਸੀਂ ਇਹ ਸੋਚ ਲਓ ਵੀ 1-2 ਮਹੀਨੇ ਜਿਹੜੇ ਉਹ ਪੰਜਾਬ ਦਾ ਗੇੜਾ ਲਾਉਣ ਗਏ ਆ ਤੇ ਕੰਮ ਉਦੋਂ ਵੀ ਛੱਡਣਾ ਪੈਂਦਾ ਆ, ਤੇ ਹੁਣ ਵੀ ਜਿਹੜਾ ਸਮਝ ਲਓ ਵੀ ਉਨੇ ਚਿਰ ਦੇ ਲਈ ਜਿਹੜਾ ਆਪਾਂ ਛੱਡ ਰਹੇ ਆ, ਵੀ ਥੋੜਾ ਰਿਲੈਕਸ ਕਰ ਲਓ, ਫੈਮਿਲੀ ਟਾਈਮ ਜਿਹੜਾ ਉਹ ਸਪੈਂਡ ਜਿਹੜਾ ਉਹ ਤੁਸੀਂ ਕਰ ਲਓ। ਜੇ ਤੁਹਾਨੂੰ ਬਹੁਤ ਰਿਸਕ ਜਿਹੜਾ ਉਹ ਲੱਗ ਰਿਹਾ ਆ ਵੀ ਨਹੀਂ ਜਿਹੜਾ ਵੀ ਮੇਰੀ ਸੇਫਟੀ ਨਹੀਂ ਹੈਗੀ, ਕਿਉਂ ਜਿਹੜਾ ਉਹ ਜਿਹੜਾ ਤੁਸੀਂ ਟੈਨਸ਼ਨ ਲੈਣੀ ਆ, ਕਦ ਤੋਂ ਤੁਸੀਂ ਫਿਰ ਉਸ ਚੀਜ਼ ਦੀ ਸਟ੍ਰੈਸ ਲੈਣੀ ਆ, ਉਹਨਾਂ ਚਿਰ ਦੇ ਲਈ ਜਿਹੜਾ ਤੁਸੀਂ ਆਰਾਮ ਦੇ ਨਾਲ ਜਿਹੜਾ ਉਹ ਘਰੇ ਜਿਹੜਾ ਬੈਠ ਲਓ। ਡਾਲਰ ਹੀ ਕਈ ਵਾਰੀ ਸਭ ਕੁਝ ਨਹੀਂ ਹੁੰਦਾ, ਜਾਨ ਤੋਂ ਜਿਹੜਾ ਪਿਆਰੀ ਆ ਉਹ ਕੋਈ ਚੀਜ਼ ਨਹੀਂ ਹੈਗੀ। ਬਾਕੀ ਜਿਹੜਾ ਜੋ ਕੁਝ ਕਰ ਸਕਦਾ ਆ ਉਹ ਆਪਣੇ ਪੱਧਰ ਦੇ ਉੱਤੇ ਕਰੀ ਜਾ ਰਿਹਾ। ਬਾਕੀ ਟਰੱਕਰਸ ਦੀ ਹੈਲਪ ਵੀ ਜਿਹੜੀ ਉਹ ਕਰੀ ਜਾ ਰਹੇ ਆ। ਕੁਛ ਅਜਿਹੇ ਕਮਲੇ ਲੋਕ ਵੀ ਹੈਗੇ ਆ ਜਿਹੜੇ ਉਹਨਾਂ ਦੀਆਂ ਸਰਵਿਸਿਜ਼ ਵੀ ਜਿਹੜੇ ਸਹੀ ਤਰੀਕੇ ਨਾਲ ਯੂਜ਼ ਨਹੀਂ ਕਰਨ ਦੇ ਰਹੇ। ਸੋ ਚੌਂਚ ਪੈ ਰਹੀ ਆ, ਦੁਨੀਆ ਦੇ ਸਾਰੇ ਹੀ ਰੰਗ ਆਪਾਂ ਨੂੰ ਨਜ਼ਰ ਜਿਹੜੇ ਅਜਿਹੇ ਮੌਕਿਆਂ ਦੇ ਉੱਤੇ ਉਹ ਆਉਂਦੇ ਨੇ, ਪਰ ਆਪਾਂ ਉਸ ਹਿਸਾਬ ਦੇ ਨਾਲ ਫੈਸਲਾ ਲਈਏ ਜਿਹੜਾ ਤੁਹਾਡੇ ਲਈ ਤੁਹਾਡੇ ਆਪਣੀ ਵੈਲਬੀਇੰਗ ਤੇ ਤੁਹਾਡੀ ਫੈਮਿਲੀ ਦੀ ਵੈਲਬੀਇੰਗ ਦੇ ਲਈ ਜਿਹੜਾ ਉਹ ਬੈਸਟ ਹੈਗਾ ਆ, ਉਹ ਤੁਸੀਂ ਹੀ ਜਿਹੜਾ ਡਿਸੀਜਨ ਉਹ ਲੈ ਸਕਦੇ ਹੈਗੇ ਆ ਜੀ। ਤੇ ਰਮਨ ਜੀ, ਆਪਣਾ ਅੱਜ ਦੇ ਪ੍ਰੋਗਰਾਮ ਨੂੰ ਵੀ ਆਪਾਂ ਇੱਥੇ ਜਿਹੜਾ ਉਹ ਸਮਾਪਤ ਕਰਦੇ ਹਾਂ। ਥੈਂਕ ਯੂ ਬਹੁਤ ਤੁਸੀਂ ਸਾਡੇ ਨਾਲ ਜੁੜੇ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇਹ ਸੀਗੀ ਜਿਹੜੀ ਆਪਣੀ ਅੱਜ ਦੀ ਜਿਹੜੀ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀ ਗੱਲਬਾਤ। ਆਪੇ ਜਿਹੜੇ ਸਰੋਤਿਆਂ ਦੀਆਂ ਵੀ ਜਿਹੜੀਆਂ ਕਾਲਸ ਲਈਆਂ, ਉਹਨਾਂ ਦੇ ਵੀ ਕਈ ਸਵਾਲ ਸੀਗੇ, ਕਈ ਜਿਹੜੀਆਂ ਉਹਨਾਂ ਨੇ ਜਿਹੜੀਆਂ ਫੀਡਬੈਕਸ ਆ ਵੱਖ-ਵੱਖ ਦੇ ਹਿਸਾਬ ਦੇ ਨਾਲ ਜਿਹੜੀਆਂ ਉਹ ਦਿੱਤੀਆਂ। ਤੇ ਹੁਣ ਆਪਾਂ ਵੀ ਹਰਜੋਤ ਸਿੰਘ ਜੀ ਜਾਟ ਲੈਂਦੇ ਹਾਂ, ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 13